ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ 3 ਨਵੰਬਰ 2023 18 31 ਨਾਨਕਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਵਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜੇ ਤੇ ਮਨਜੀਤ ਸਿੰਘ ਸੈਨ ਹੋਜੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਹੀ ਦਰਸ਼ਕਾਂ ਦਾ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਨੌਕਰੀਆਂ ਦੇ ਦਾਅਵੇ ਤੋਂ। ਕਹਿੰਦੇ 37,000 ਨੌਕਰੀਆਂ ਦਾ ਦਾਅਵਾ ਕਰਨ ਵਾਲਿਆਂ ਨੇ 830 ਪੋਸਟਾਂ ਹੀ ਚੱਕਤੀਆਂ ਜੀ। ਬਿਲਕੁਲ ਜੀ, ਪੰਜਾਬ ਸਰਕਾਰ ਸਮੇਂ-ਸਮੇਂ ਇਸ਼ਤਿਹਾਰਾਂ ਦੇ ਰਾਹੀਂ, ਟਵੀਟ ਦੇ ਰਾਹੀਂ ਜਾਂ ਹਾਲ ਹੀ 'ਚ ਜਿਹੜੀ 1 ਨਵੰਬਰ ਵਾਲੀ ਬਹਿਸ ਰੱਖੀ ਸੀ ਉਸ ਦਿਨ ਵੀ ਮੁੱਖ ਮੰਤਰੀ ਸਾਹਿਬ ਨੇ ਗਿਣਾਇਆ ਕਿ ਅਸੀਂ 37,000 ਨੌਕਰੀਆਂ ਹੁਣ ਤੱਕ ਦੇਤੀਆਂ। ਸੋ ਇਸ ਹਵਾਲੇ ਨਾਲ ਉਹ ਸਮੇਂ-ਸਮੇਂ ਇਹ ਗੱਲਾਂ ਗਣਾਉਂਦੇ ਰਹੇ ਨੇ ਕਿ ਅਸੀਂ ਹੁਣ ਤੱਕ ਇੰਨੀਆਂ ਨੌਕਰੀਆਂ ਦੇ ਚੁੱਕੇ ਹਾਂ। ਤੇ ਪਰ ਮੈਂ ਕਹਿੰਦਾ ਜੇ ਤੁਸੀਂ ਨੌਕਰੀਆਂ ਦੇਣ ਦੀ ਗੱਲ ਕਰਦੇ ਹੋ ਤਾਂ ਆਹ ਜਿਹੜੀਆਂ ਨੌਕਰੀਆਂ ਹੋਰ ਮਿਲਣ ਦੀ ਉਮੀਦ ਹੈਗੀ ਸੀ ਤੁਸੀਂ ਤਾਂ ਉਹ ਵੀ ਖਾ ਗਏ। ਅੱਜ ਦੀ ਤਰੀਕ ਦੇ ਵਿੱਚ ਇਹ ਅੰਕੜੇ ਸਾਹਮਣੇ ਆ ਰਹੇ ਨੇ ਕਿ ਪੰਜਾਬ ਸਰਕਾਰ ਨੇ ਇੱਕ ਪ੍ਰਿੰਟਿੰਗ ਸਟੇਸ਼ਨਰੀ ਵਿਭਾਗ 'ਚ 830 ਪੋਸਟਾਂ ਖਤਮ ਕਰਤੀਆਂ। ਜੀ ਜੀ, ਅਜੇ ਇੱਕ ਵਿਭਾਗ ਹੈ ਤੇ ਹੋਰ ਵਿਭਾਗਾਂ 'ਚ ਤਿਆਰੀ ਹੈ। ਅਸਲ ਦੇ ਵਿੱਚ ਇਹਨਾਂ ਨੂੰ ਲੱਗਦਾ ਕਿ ਐਂ ਖਜ਼ਾਨਾ ਭਰ ਜੂਗਾ। ਉਹ ਕਹਿੰਦਾ ਕਿ ਇੱਕ ਕੰਜੂਸ ਪਿਓ ਆਪਣੇ ਨਿਆਣਿਆਂ ਨੂੰ ਕਹਿੰਦਾ ਕਿ ਹਾਂ ਬਈ ਜਿਹੜਾ ਨਿਆਣਾ ਅੱਜ ਰਾਤ ਦੀ ਰੋਟੀ ਨਹੀਂ ਖਾਊਗਾ ਉਹਨੂੰ 5-5 ਰੁਪਈਏ ਮਿਲਣਗੇ। ਅੱਛਾ। ਤੇ ਨਿਆਣੇ ਖੁਸ਼ ਹੋ ਗਏ ਕਿ ਲੈ ਵੀ 5-5 ਰੁਪਈਏ ਮਿਲਦੇ ਤੇ 5-5 ਰੁਪਈਏ ਮਿਲ ਗਏ ਤੇ ਨਿਆਣੇ ਭੁੱਖੇ ਹੀ ਸੌਂ ਗਏ। ਸਵੇਰ ਨੂੰ ਕੁੜਬੁੜ ਹੋਵੇ ਤੇ ਨਿਆਣੇ ਬਾਹਰ ਜਾਣ ਨੂੰ ਕਾਹਲੇ ਕਿ ਚੱਲ 5 ਰੁਪਏ ਤਾਂ ਹੈਗੇ ਕੁਛ ਖਾਈਏ। ਪਿਓ ਕਹਿੰਦਾ ਨਾ ਨਾ ਨਾ, ਬਾਹਰ ਕਿਤੇ ਨਹੀਂ ਜਾਣਾ, ਰੋਟੀ ਉਹ ਤਾਂ ਮਿਲੂਗੀ ਜਿਹੜਾ ਨਿਆਣਾ 5-5 ਰੁਪਈਏ ਵਾਪਸ ਕਰੂਗਾ। ਉਹ ਅੱਛਾ। ਸੋ ਹੁਣ ਉਹਨੂੰ ਲੱਗਦਾ ਕਿ ਮੈਂ 5 ਰੁਪਈਏ ਵੀ ਬਚਾ ਲਏ ਤੇ ਇੱਕ ਟਾਈਮ ਦੀ ਰੋਟੀ ਵੀ ਬਚਾ ਲਈ। ਸੋ ਉਹ ਹਾਲ ਹੁਣ ਸਰਕਾਰਾਂ ਦਾ ਹੋ ਗਿਆ ਕਿ ਐਂ ਪੋਸਟਾਂ ਖਤਮ ਕਰਕੇ ਹੀ ਤੁਸੀਂ ਸੋਚਦੇ ਹੋ ਕਿ ਪੈਸੇ ਵੱਧ ਜਾਣਗੇ। ਪੰਜਾਬ ਦੀ ਆਮ ਆਦਮੀ ਪਾਰਟੀ ਨੇ, ਇਹਨਾਂ ਦੀ ਸਰਕਾਰ ਨੇ 14 ਅਕਤੂਬਰ 2023 ਨੂੰ ਕੈਬਨਿਟ ਦੇ ਵਿੱਚ ਇਹ ਮਤਾ ਪਾਸ ਕਰ ਲਿਆ ਕਿ ਆਪਾਂ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦੀਆਂ 830 ਪੋਸਟਾਂ ਖਤਮ ਕਰਨੀਆਂ। ਤੇ ਅਗਲਿਆਂ ਨੇ 14 ਅਕਤੂਬਰ ਦਾ ਪਾਸ ਕੀਤਾ ਹੋਇਆ ਮਤਾ 31 ਅਕਤੂਬਰ ਤੱਕ ਹਵਾ ਨਹੀਂ ਲੱਗਣ ਦਿੱਤਾ, ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਜਦੋਂ ਕੈਬਨਿਟ ਦੀ ਬੈਠਕ ਦੀ ਸਮੀਖਿਆ ਹੁੰਦੀ ਹੈ ਤਾਂ ਉਹਦੇ ਵਿੱਚ ਕੀ ਪਾਸ ਕੀਤਾ, ਕੀ ਉਹ ਦੱਸਿਆ ਜਾਂਦਾ, ਜਾਣਕਾਰੀ ਦਿੱਤੀ ਜਾਂਦੀ ਹੈ। ਪਰ ਇਹ ਮਤਾ ਲੁਕੋਗੀ ਸਰਕਾਰ। ਉਹਨੂੰ ਲੱਗਿਆ ਕਿ ਲੋਕ ਤਾਂ ਅਣਜਾਣ ਨੇ, ਲੋਕਾਂ ਨੂੰ ਕੀ ਪਤਾ ਲੱਗਣਾ। ਪਰ ਉਸ ਮਤੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਨੋਟੀਫਿਕੇਸ਼ਨ ਕਰਨਾ ਪੈਣਾ ਸੀ। ਠੀਕ ਹੈ। ਜਦੋਂ 31 ਅਕਤੂਬਰ ਨੂੰ ਨੋਟੀਫਿਕੇਸ਼ਨ ਕੀਤਾ ਤੇ ਅਫਸਰਾਂ ਕੋਲੋਂ ਫਾਈਲਾਂ ਲੰਘ ਕੇ ਮੀਡੀਆ ਤੱਕ ਆ ਗਈਆਂ ਤੇ ਉਹ ਦਸਤਾਵੇਜ਼ ਬਾਹਰ ਆ ਗਿਆ ਤੇ ਜਿਹਦੇ ਵਿੱਚੋਂ ਸੱਚ ਆ ਗਿਆ ਕਿ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦੀਆਂ 830 ਪੋਸਟਾਂ ਹੀ ਚੱਕਤੀਆਂ। ਇਹਦੇ ਵਿੱਚੋਂ ਮਤਲਬ ਹੁਣ ਸਿਰਫ 221 ਕਰਮਚਾਰੀ ਇਸ ਵਿਭਾਗ 'ਚ ਕੰਮ ਕਰਨਗੇ। ਠੀਕ ਹੈ। ਜਿਹੜੇ ਕਹਿੰਦੇ ਸੀ ਸਰਕਾਰੀ ਨੌਕਰੀਆਂ ਦਵਾਂਗੇ, ਪੱਕੀਆਂ ਨੌਕਰੀਆਂ ਦਵਾਂਗੇ, ਉਹ ਕਹਿੰਦੇ ਜੀ ਸਟੇਸ਼ਨਰੀ ਦਾ ਕੰਮ ਹੁਣ ਆਊਟਸੋਰਸਿੰਗ ਰਾਹੀਂ ਹੁੰਦਾ ਨਾ। ਉਹ ਅੱਛਾ। ਭਾਈ ਤੁਹਾਡੇ ਬੋਰਡ, ਤੁਹਾਡੇ ਬੈਨਰ, ਤੁਹਾਡੇ ਕਿਤਾਬਚੇ, ਸਾਨੂੰ ਪਤਾ ਦਿੱਲੀ ਵਾਲੀ ਕੰਪਨੀ ਛਾਪਦੀ ਆ। ਦਿੱਲੀ ਵਾਲੀ ਕੰਪਨੀ ਨੂੰ ਠੇਕਾ ਦਿੱਤਾ ਤੇ ਪਰ ਇਹਦਾ ਮਤਲਬ ਇਹ ਥੋੜਾ ਤੁਸੀਂ ਪੰਜਾਬ ਦੇ ਲੋਕਾਂ ਦਾ ਰੁਜ਼ਗਾਰ ਹੀ ਖਾ ਲਓ। ਤੁਸੀਂ ਤਾਂ ਖਾਲੀ ਥਾਵਾਂ ਭਰਨੀਆਂ ਸੀ, ਤੁਸੀਂ ਤਾਂ ਨਵੀਆਂ ਨੌਕਰੀਆਂ ਦੇਣੀਆਂ ਸੀ, ਤੁਸੀਂ ਤਾਂ ਪੁਰਾਣੀਆਂ ਵੀ ਖਾਣ ਲੱਗ ਗਏ। ਜੀ ਬਿਲਕੁਲ। ਹੁਣ ਕਹਿੰਦੇ ਜੀ ਕੰਮ ਤਾਂ ਸਾਰਾ ਆਊਟਸੋਰਸਿੰਗ ਰਾਹੀਂ ਹੁੰਦਾ, ਫਿਰ ਇਸ ਲਈ ਇਹਨਾਂ ਬੰਦਿਆਂ ਦੀ ਕੀ ਲੋੜ ਆ। ਮਤਲਬ 79 ਦੇ ਕਰੀਬ ਤਾਂ ਕਲਰਕ ਚੱਕਤੇ। ਠੀਕ ਹੈ ਜੀ। ਕਲਰਕਾਂ ਦੇ ਉਹਦੇ ਖਤਮ ਕਰਤੇ 79 ਦੇ ਕਰੀਬ। ਇਸੇ ਤਰ੍ਹਾਂ ਇਸੇ ਵਿਭਾਗ ਦੇ ਵਿੱਚ ਟਾਈਪਿਸਟ ਮਕੈਨਿਕ ਸੀ 64।
ਉਹ ਪੋਸਟਾਂ ਖਤਮ ਕਰਤੀਆਂ 64 ਦੀਆਂ 64। ਠੀਕ ਹੈ ਜੀ। ਹੈ ਫਿਰ ਇਸੇ ਤਰ੍ਹਾਂ ਮਕੈਨਿਕ ਦੀਆਂ ਸੀਗੀਆਂ 49 ਦੇ ਕਰੀਬ ਪੋਸਟਾਂ, ਉਹ ਖਤਮ ਹੂੰ। ਕਰਤੀਆਂ 49। ਹੈ ਹੂੰ। ਕੰਪੋਜੀਟਰ 94 ਉਹਦੇ ਖਤਮ ਕਰਤੇ ਅੱਛਾ। ਕਿ ਸਾਨੂੰ ਲੋੜ ਹੀ ਨਹੀਂ ਤੁਹਾਡੀ, ਕਹਿੰਦੇ ਹੈ ਨਾ। ਵੇਅਰ ਹਾਊਸ ਆਪਰੇਟਰ ਤੇ ਬਾਈਂਡਰ ਜਿਨ੍ਹਾਂ ਨੇ ਕਿਤਾਬਾਂ ਤਿਆਰ ਕਰਨੀਆਂ, ਬਾਈਂਡ ਕਰਨੀਆਂ, ਸਾਰਾ ਕੁਝ 52 ਪੋਸਟਾਂ ਉਹਨਾਂ ਦੀਆਂ ਖਤਮ ਕਰਤੀਆਂ, ਹੂੰ। ਹੈ ਨਾ। ਬਾਈਂਡਰ ਪ੍ਰੈਸ ਦਫ਼ਤਰੀ 66 ਉਹਦੇ ਸੀ, ਕਹਿੰਦੇ ਖਤਮ ਕਰਤੇ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਇੱਕ ਵਿਭਾਗ ਦਾ ਜੀ, ਤੇ ਬਾਕੀ ਵਿਭਾਗਾਂ ਦੇ ਵੀ ਇਹੋ ਜਿਹੇ ਦਸਤਾਵੇਜ਼ ਸਰਕਾਰ ਤਿਆਰ ਕਰਾ ਰਹੀ ਆ ਕਿ ਜਿਹੜੇ ਜਿਹੜੇ ਵਿਭਾਗ ਚੋਂ ਜਿੰਨੀ ਛੰਟਣੀ ਹੁੰਦੀ ਆ ਕਰ ਦੋ। ਘੱਟ ਕਰਮਚਾਰੀ ਨੇ, ਕੰਮ ਆਪਾਂ ਬਾਹਰੋਂ ਕਰਾਈ ਜਾਓ ਜਿੱਥੋਂ ਮਰਜ਼ੀ ਪ੍ਰਾਈਵੇਟ, ਤੇ ਪ੍ਰਾਈਵੇਟ ਆਪਣੇ ਚਹੇਤਿਆਂ ਨੂੰ ਕੰਮ ਦਿੱਤੇ ਜਾ ਰਹੇ ਨੇ। ਤੇ ਉਹੀ ਭਾਈ ਭਤੀਜਾਵਾਦ, ਤੇ ਭਾਈ ਭਤੀਜਾਵਾਦ ਵੀ ਪੰਜਾਬ 'ਚ ਨਹੀਂ ਪੁੱਗ ਰਿਹਾ ਕਿ ਚੱਲ ਪੰਜਾਬ 'ਚ ਕਿਸੇ ਨੂੰ ਪੈਸੇ ਆ ਜਾਣ, ਤਾਂ ਵੀ ਨਹੀਂ, ਪੈਸਾ ਵੀ ਪੰਜਾਬ ਤੋਂ ਬਾਹਰ ਵਾਲਿਆਂ ਨੂੰ ਜਾ ਰਿਹਾ। ਤੇ ਆਹ ਨਵਾਂ ਤਰੀਕਾ ਸਰਕਾਰ ਨੇ ਅਪਣਾਇਆ ਔਰ ਚੋਰੀ ਅਪਣਾਇਆ। ਮੈਂ ਕਹਿੰਦਾ ਠੀਕ ਹੈ, ਤੁਸੀਂ ਕਹਿੰਦੇ ਹੋ, ਤੁਸੀਂ ਇਹ ਕਹਿੰਦੇ ਕਿ ਟੈਕਨੋਲੋਜੀ ਆ ਗਈ ਜੀ, ਪਰ ਇਹੀ ਜਿਹੀ ਟੈਕਨੋਲੋਜੀ ਨੂੰ ਕੀ ਕਰਨਾ ਜੀ ਜਿਹੜਾ ਪੰਜਾਬ ਦੇ ਲੋਕਾਂ ਦਾ ਰੁਜ਼ਗਾਰ ਹੀ ਖਾਵੇ। ਤੇ ਪਰ ਤੁਸੀਂ ਕਹਿੰਦੇ ਹੋ ਨਹੀਂ ਜੀ, ਇੱਥੇ ਤਾਂ ਹਵਾਲਾ ਹੀ ਇਹ ਦਿੱਤਾ ਗਿਆ ਨਾ ਕਿ ਪ੍ਰਿੰਟਿੰਗ ਸਟੇਸ਼ਨ 'ਚ ਹੁਣ ਕੰਮ ਹੀ ਨਹੀਂ ਹੁੰਦਾ ਜੀ, ਕੰਮ ਬਾਹਰੋਂ ਹੁੰਦਾ। ਜਾਂ ਤਾਂ ਤੁਸੀਂ ਇਹ ਕਹਿੰਦੇ ਕਿ ਭਾਈ ਸਾਡਾ ਜਿਹੜਾ ਹੁਣ ਕੰਪਿਊਟਰ ਟਾਈਪਿਸਟ ਆ, ਉਹ ਕੰਪਿਊਟਰ ਆਪਰੇਟਰ 'ਚ ਬਦਲੂਗਾ, ਉਹਨੂੰ 3 ਮਹੀਨੇ ਦਾ ਸਮਾਂ ਦਿੰਦੇ ਆ ਕਿ ਉਹ ਸਿੱਖ ਲਵੇ ਕੰਪਿਊਟਰ ਆਪਰੇਟ ਕਰਨਾ। ਜੀ ਫਿਰ ਤਾਂ ਸਮਝ ਆਉਂਦੀ ਕਿ ਤੁਹਾਡੀ ਭਾਵਨਾ ਹੈਗੀ ਆ। ਜਾਂ ਤੁਸੀਂ ਕਹਿੰਦੇ ਕਿ ਹਾਂ ਅਸੀਂ ਨਵੀਂ ਭਰਤੀ ਕਰਾਂਗੇ ਜੀ, ਉਹ ਇਹਨਾਂ ਨੂੰ ਵੀ ਟ੍ਰੇਨਡ ਕਰਨਗੇ ਤੇ ਇਹ ਕਰਨ, ਪਰ ਤੁਸੀਂ ਤਾਂ 830 ਪੋਸਟਾਂ ਹੀ ਸਦਾ ਲਈ ਖਤਮ ਕਰਤੀਆਂ, ਖਤਮ, ਇਹ ਉਹਦਿਆਂ ਦੀ ਲੋੜ ਨਹੀਂ। ਤੇ ਇਹੋ ਜਿਹੀ ਮੈਨੂੰ ਜਾਣਕਾਰੀ ਮਿਲਦੀ ਹੈ ਕਿ ਹੋਰ ਵਿਭਾਗਾਂ ਤੋਂ ਵੀ ਡਾਕੂਮੈਂਟ ਮੰਗੇ ਜਾ ਰਹੇ ਨੇ ਤਾਂ ਕਿ ਕਰਮਚਾਰੀ ਘੱਟ ਕਰਕੇ ਤਨਖਾਹਾਂ ਬਚਣਗੀਆਂ, ਉਹਦੇ ਖਤਮ ਕਰਕੇ ਭਰਤੀ ਨਹੀਂ ਕਰਨੀ ਪਊਗੀ। ਸੋ ਪਹਿਲਾਂ ਵੀ ਤੁਸੀਂ ਨਵੀਂ ਨੌਕਰੀਆਂ ਨਹੀਂ ਕੱਢ ਰਹੇ, ਜਿਹੜੇ 37,000 ਦਾ ਦਾਅਵਾ ਕਰ ਰਹੇ ਹੋ ਉਹ ਵੀ ਖਾਲੀ ਥਾਵਾਂ ਭਰੀਆਂ ਨੇ ਤੁਸੀਂ, ਜਿਹੜੇ ਵੱਖ-ਵੱਖ ਅਹੁਦੇ ਖਾਲੀ ਸੀ, ਉੱਥੇ ਪੋਸਟਾਂ ਖਾਲੀ ਸੀ, ਉਹ ਭਰੀਆਂ ਨੇ, ਤੇ ਤੁਸੀਂ ਉਸ ਨੂੰ ਨੌਕਰੀਆਂ 'ਚ ਗਣਾਈ ਜਾਂਦੇ ਹੋ। ਤੇ ਜਿਹੜੀਆਂ ਪੋਸਟਾਂ ਖਾਲੀ ਹੋਰ ਉਮੀਦ ਸੀ ਲੋਕਾਂ ਨੂੰ ਕਿ ਸਾਨੂੰ ਚਲੋ ਇੱਥੇ ਪੋਸਟ ਮਿਲ ਜੂ ਸੀ, ਉਹ ਪੋਸਟਾਂ ਹੀ ਖਤਮ ਕਰ ਰਹੇ ਹੋ। ਤੇ ਜੇ ਕਿਸੇ ਕੋਲ ਰੁਜ਼ਗਾਰ ਹੈਗਾ, ਰੁਜ਼ਗਾਰ ਖੋ ਰਹੇ ਹੋ। ਸੋ 830 ਪੋਸਟਾਂ ਸਰਕਾਰ ਨੇ ਇੱਕ ਵਿਭਾਗ 'ਚ ਖਤਮ ਕਰਤੀਆਂ ਤੇ ਗੁਪਤ ਨੋਟੀਫਿਕੇਸ਼ਨ ਨਾਲ ਖਤਮ ਕੀਤੀਆਂ, ਤੇ ਆਉਂਦੇ ਦਿਨਾਂ 'ਚ ਹੋਰ ਵਿਭਾਗਾਂ 'ਚ ਇਹ ਜਿਹਾ ਹੋਣ ਵਾਲਾ। ਸੋ ਹੁਣ ਦੇਖਦੇ ਹਾਂ ਜੀ, ਯੂਨੀਅਨਾਂ, ਵਿਰੋਧੀ ਧਿਰ ਦੇ ਲੀਡਰ ਹੈ ਜਾਂ ਅਧਿਕਾਰੀ ਮੁਲਾਜ਼ਮ ਜਥੇਬੰਦੀਆਂ ਕੋਈ ਕੁਛ ਕਰਦੀਆਂ ਨੇ ਜਾਂ ਸਾਰੀਆਂ ਚੁੱਪ ਰਹਿਣਗੀਆਂ। ਬਿਲਕੁਲ ਇਹ ਅਹਿਮ ਗੱਲ ਹੈ ਕਿ ਇੱਕ ਵਿਭਾਗ ਦੇ ਵਿੱਚੋਂ ਅਸਾਮੀਆਂ ਖਤਮ ਕੀਤੀਆਂ ਗਈਆਂ ਤੇ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਜਾਂ ਹੋਰ ਵਿਭਾਗੀ ਜਥੇਬੰਦੀਆਂ ਜਾਂ ਮੁਲਾਜ਼ਮ ਜਥੇਬੰਦੀਆਂ, ਉਹਨਾਂ ਦਾ ਇਸ ਮਾਮਲੇ ਤੇ ਕੀ ਰੁਖ ਰਹਿੰਦਾ। ਤੇ ਰਾਜ ਸਭਾ ਦੇ ਵਿੱਚੋਂ ਕਹਿੰਦੇ ਰਾਘਵ ਚੱਡਾ ਤੇ ਸੰਦੀਪ ਪਾਠਕ ਜੀ ਨੇ ਪਿਛਲੇ ਦਿਨੀ SYL ਦੇ ਉੱਤੇ ਬਿਆਨ ਦਿੱਤਾ ਸੀ ਵਿਵਾਦਤ ਜਿਹਾ, ਉਹਨਾਂ ਨੇ ਸਭ ਤੋਂ ਵੱਧ TADA ਲਿਆ ਜੀ। ਬਿਲਕੁਲ ਜੀ, ਜੇ ਪੰਜਾਬ ਦਾ ਹੈਲੀਕਾਪਟਰ ਦਿੱਲੀ ਦੇ ਮੁੱਖ ਮੰਤਰੀ ਲਈ ਉੱਡ ਸਕਦਾ ਤਾਂ ਪੰਜਾਬ ਦੇ ਕੋਟੇ 'ਚ ਰਾਜ ਸਭਾ ਬਣੇ ਮੈਂਬਰ TADA ਲੈ ਕੇ ਆਪਣੀਆਂ ਯਾਤਰਾਵਾਂ ਕਿਉਂ ਨਹੀਂ ਕਰ ਸਕਦੇ? ਅਗਲੇ ਜਿੱਥੇ ਮਰਜ਼ੀ ਘੁੰਮਣ। ਹਾਂ ਬਿਲਕੁਲ, ਇਹ ਤੇ ਹੈ। ਪੰਜਾਬ ਤੋਂ 7 ਰਾਜ ਸਭਾ ਮੈਂਬਰ ਨੇ ਔਰ 7 ਦੀ ਠੀਕ ਠਾਕ ਹਾਜ਼ਰੀ ਹੈ ਰਾਜ ਸਭਾ 'ਚ। ਮੈਂ ਨਹੀਂ ਕਹਿੰਦਾ ਕਿ ਹਾਜ਼ਰੀ ਘੱਟ ਜੀ, ਹਾਜ਼ਰੀ ਠੀਕ ਹੈ। ਸਭ ਤੋਂ ਵੱਧ ਜੇਕਰ ਹਾਜ਼ਰੀ ਦੇ ਮਾਮਲੇ 'ਚ ਦੇਖਿਆ ਜਾਵੇ ਤਾਂ ਰਾਘਵ ਚੱਡਾ ਦੀ ਉਹ ਬਣਦੀ ਆ, 90% ਦੀ ਹਾਜ਼ਰੀ ਆ। ਸੰਜੀਵ ਅਰੋੜਾ ਦੀ ਹਾਜ਼ਰੀ 84% ਦੀ ਬਣਦੀ ਆ, ਹੈ ਨਾ। ਇਸੇ ਤਰ੍ਹਾਂ ਮਤਲਬ ਕਿ ਸਿੰਚਲ ਹੋਰਾਂ ਦੀ, ਬਲਵੀਰ ਸਿੰਘ ਚੰਨ ਦੀ 77% ਦੀ ਬਣਦੀ ਆ। ਹਰਭਜਨ ਭੱਜੀ ਦੀ ਵੀ 66% ਦੀ ਬਣਦੀ ਆ। ਸੰਦੀਪ ਪਾਠਕ ਦੀ ਹਾਜ਼ਰੀ ਸਭ ਤੋਂ ਘੱਟ 61% ਦੀ ਆ ਉੱਥੇ। ਸੋ ਬਿਕਰਮਜੀਤ ਸਾਹਨੀ ਹੋਰਾਂ ਦੀ 67% ਦੀ ਆ। ਅਸ਼ੋਕ ਮਿੱਤਲ ਦੀ ਵੀ ਹਾਜ਼ਰੀ ਠੀਕ ਆ ਉੱਥੇ। ਸੋ ਇਸ ਲਈ ਇਹਨਾਂ ਸਾਰਿਆਂ ਦੀ ਹਾਜ਼ਰੀ ਤਾਂ ਠੀਕ ਆ, ਪਰ ਇਹ ਹਾਜ਼ਰੀ ਉੱਥੇ ਰਹਿ ਕੇ ਵੀ ਪੰਜਾਬ ਲਈ ਕੀ ਕਰ ਰਹੇ ਨੇ, ਇਹ ਅਸੀਂ ਜਾਣਨਾ ਚਾਹੁੰਦੇ ਹਾਂ। ਜਾਂ ਪੰਜਾਬ 'ਚ ਕਿੰਨੇ ਕੁ ਲੋਕਾਂ 'ਚ ਵਿਚਰਦੇ ਨੇ, ਕਿੰਨੇ ਕੁ ਹਲਕਿਆਂ 'ਚ ਜਾਂਦੇ ਨੇ, ਕਿੰਨੇ ਕੁ ਪੰਜਾਬ ਲਈ ਕੋਈ ਕੰਮ ਕਰਦੇ ਨੇ, ਕਿੰਨੇ ਕੁ ਸਮਾਗਮਾਂ 'ਚ ਨਜ਼ਰ ਆਉਂਦੇ ਨੇ, ਦੱਸ ਦਿਓ ਮੈਨੂੰ। ਬਣਾਏ ਪੰਜਾਬ ਨੇ ਤੇ ਫਿਰ ਜੇ ਤੁਸੀਂ ਪੰਜਾਬ 'ਚ ਵਿਚਰਦੇ ਹੀ ਨਹੀਂ, ਪੰਜਾਬ 'ਚ ਘੁੰਮਦੇ ਹੀ ਨਹੀਂ, ਹਾਂ ਬਲਵੀਰ ਸਿੰਘ ਸਿੰਚਲ ਹੋਰੀ ਚਾਹੇ ਉਹਨਾਂ ਦੇ ਆਪਣੇ ਡੇਰੇ ਦੇ ਹਵਾਲੇ ਨਾਲ, ਚਾਹੇ ਸਮਾਗਮ ਦੇ ਹਵਾਲੇ ਨਾਲ ਨਜ਼ਰ ਆ ਜਾਂਦੇ ਨੇ, ਤੇ ਬਾਕੀ ਤਾਂ ਕੋਈ ਨਜ਼ਰ ਵੀ ਨਹੀਂ ਆਉਂਦਾ। ਤੇ ਜੇ ਤੁਸੀਂ ਪੰਜਾਬ 'ਚ ਘੁੰਮਦੇ ਹੀ ਨਹੀਂ, ਫਿਰ TADA ਕਿੱਥੇ ਵਾਲਾ ਲਈ ਜਾਂਦੇ ਹੋ ਭਾਈ? ਜੀ ਸਹੀ ਹੈ। ਤੁਸੀਂ ਜਿਹੜੇ ਸੰਦੀਪ ਪਾਠਕ ਦੀ ਗੱਲ ਕੀਤੀ, ਉਹ ਸੰਦੀਪ ਪਾਠਕ ਹਰਿਆਣੇ 'ਚ, ਰਾਜਸਥਾਨ 'ਚ ਰੈਲੀਆਂ ਕਰ ਰਿਹਾ, ਮੀਟਿੰਗਾਂ ਕਰ ਰਿਹਾ ਚੋਣ ਪ੍ਰਚਾਰ ਦੀਆਂ, ਤੇ TADA ਪੰਜਾਬ ਦੇ ਕੋਟੇ 'ਚੋਂ। ਕਮਾਲ ਹੈ ਜਨਾਬ ਜੀ। ਇਹ ਚਰਨਜੀਤ ਭੁੱਲਰ ਨੇ ਬਕਾਇਦਾ ਤੌਰ ਤੇ ਰਾਜ ਸਭਾ ਦੇ ਸਕੱਤਰ ਦੇ ਹਵਾਲੇ ਨਾਲ ਸਾਰੇ ਦਸਤਾਵੇਜ਼ ਸਾਹਮਣੇ ਲਿਆਂਦੇ ਆ। ਉਹਨਾਂ ਨੇ ਬਕਾਇਦਾ ਇਹ ਅੰਕੜੇ ਰੱਖੇ ਆ, ਤੇ ਉਹ ਅੰਕੜੇ ਬਹੁਤ ਗੰਭੀਰ ਸਵਾਲ ਖੜਾ ਕਰਦੇ ਆ। ਪ੍ਰਵੀਨ ਜੀ, ਹਰ ਰਾਜ ਸਭਾ ਮੈਂਬਰ ਨੂੰ ਹਰ ਮਹੀਨੇ 2 ਲੱਖ ਤੋਂ ਉੱਪਰ ਰੁਪਈਆ ਮਿਲਦਾ।
ਉਹ ਅੱਛਾ TAD ਦਾ। 1 ਲੱਖ ਰੁਪਏ ਨਾ 1 ਲੱਖ ਰੁਪਈਆ ਪੂਰੀ ਤਨਖਾਹ ਮਿਲਦੀ ਹੈ। TAD ਵੱਖਰਾ ਹੈ, ਉਹ ਇਹਦੇ ਵਿੱਚ ਨਾ ਲਾਓ। ਅੱਛਾ ਠੀਕ ਹੈ, ਠੀਕ ਹੈ। 1 ਲੱਖ ਰੁਪਈਆ ਉਹਨੂੰ ਹਰ ਮਹੀਨੇ ਤਨਖਾਹ ਮਿਲਦੀ ਆ। ਹੂੰ 70,000 ਰੁਪਈਏ ਉਹਨੂੰ ਹਰ ਮਹੀਨੇ ਹਲਕੇ ਦਾ ਭੱਤਾ ਮਿਲਦਾ। 20,000 ਰੁਪਈਆ ਉਹਨੂੰ ਵੱਖਰਾ ਦਫ਼ਤਰੀ ਖਰਚਾ ਮਿਲਦਾ। ਹੂੰ 40,000 ਰੁਪਈਆ ਉਹਨੂੰ PA ਦੀ ਤਨਖਾਹ ਮਿਲਦੀ ਹੈ। ਹੂੰ 70 ਰੁਪਏ 90 ਔਰ 40 1 ਲੱਖ 30 1 ਲੱਖ ਉਹਦੀ ਪੱਕੀ ਤਨਖਾਹ। 2,30,000 ਰੁਪਈਆ ਹਰ ਮਹੀਨੇ ਉਹਦੀ ਜੇਬ ਚ ਆ ਰਿਹਾ ਜੀ। ਉਹ ਤੋਂ ਇਲਾਵਾ ਕੋਠੀ ਵੱਖਰੀ ਹੈ, ਗੱਡੀ ਵੱਖਰੀ ਹੈ, ਗੱਡੀ ਦਾ ਤੇਲ ਵੱਖਰਾ ਹੈ, ਹਿਸਾਬ ਕਿਤਾਬ ਵੱਖਰਾ ਹੈ, ਨੌਕਰ ਚਾਕਰ ਵੱਖਰੇ ਨੇ, ਪੁਲਿਸ ਦਸਤੇ ਵੱਖਰੇ ਨੇ, ਸਫਾਈ ਸੇਵਕ ਵੱਖਰੇ ਨੇ, ਰਸੋਈਏ ਵੱਖਰੇ ਨੇ, ਉਹ ਸਾਰਾ ਕੁਝ ਵੱਖਰਾ ਹਿਸਾਬ ਹੈ। ਅੱਛਾ ਉਹ ਤੋਂ ਬਿਨਾ ਵੀ ਕਿਤੇ ਜਾਣਾ ਆਉਣਾ ਉਹਦਾ TADA ਵੱਖਰਾ। TADA ਚ ਸਭ ਤੋਂ ਨੰਬਰ 1 ਨੇ ਰਾਘਵ ਚੱਡਾ ਜੀ। ਪਿਛਲੇ ਸਾਲ ਦੀ ਜੁਲਾਈ ਮਹੀਨੇ ਤੋਂ ਲੈ ਕੇ ਹੁਣ ਦੇ ਸਤੰਬਰ ਮਹੀਨੇ ਤੱਕ, ਜੁਲਾਈ 2022 ਤੋਂ ਸਤੰਬਰ 2023 ਤੱਕ ਲਗਭਗ 1 ਸਾਲ 1-2 ਮਹੀਨਿਆਂ ਦਾ ਹੀ ਮੰਨ ਕੇ ਚੱਲੀ ਜੇ, 13-14 ਮਹੀਨਿਆਂ ਦਾ ਹੀ। 14 ਮਹੀਨੇ। ਸੋ ਹਾਂ, ਇਹਨਾਂ 14 ਮਹੀਨਿਆਂ ਚ ਜਨਾਬ ਨੇ 10 ਲੱਖ ਦੇ ਕਰੀਬ TADA ਲਿਆ। ਅੱਛਾ ਵਾਹ। 9,87,000 ਰੁਪਈਆ TADA ਰਾਘਵ ਚੱਡਾ ਦੀ ਜੇਬ ਚ ਗਿਆ। ਤੇ ਦੂਏ ਨੰਬਰ ਤੇ ਸੰਦੀਪ ਪਾਠਕ ਨੇ, ਹਾਜ਼ਰੀ ਸਭ ਤੋਂ ਘੱਟ ਹੈ 7 ਚੋਂ, ਪਰ TADA ਮਾਮਲੇ ਚ ਦੂਏ ਨੰਬਰ ਤੇ ਨੇ। 8,81,000 ਰੁਪਈਆ ਸੰਦੀਪ ਪਾਠਕ ਨੇ ਲਿਆ ਜੀ। ਤੇ ਹਰਭਜਨ ਸਿੰਘ ਭੱਜੀ ਵੀ ਘੱਟ ਨਹੀਂ ਗਏ, 8,65,000 ਲੈ ਗਏ TADA ਦਾ। ਜੀ ਜੀ। ਤੇ ਉਹ ਤੋਂ ਬਾਅਦ ਫਿਰ ਮਤਲਬ ਚੌਥੇ ਨੰਬਰ ਤੇ ਬਲਵੀਰ ਸਿੰਘ ਸਿੰਚਲ ਆਉਂਦੇ ਨੇ 4,10,000। ਅੱਛਾ। ਫਿਰ ਇਹ ਤੋਂ ਬਾਅਦ ਮਤਲਬ 4,10,000 ਤੋਂ ਬਾਅਦ ਫਿਰ ਆਉਂਦੇ ਨੇ ਮਤਲਬ ਕਿ ਜਿਹੜਾ ਤੀਸਰਾ ਇੱਕ ਹੋਰ ਹੈ ਸੰਜੀਵ ਕੀ ਹੈ ਉਹਦਾ, ਹੈ ਨਾ, ਸੰਜੀਵ ਅਰੋੜਾ, ਉਹ ਵੀ 2 ਲੱਖ ਰੁਪਇਆ ਲੈ ਗਏ। ਨਹੀਂ ਲਿਆ ਤਾਂ ਅਸ਼ੋਕ ਕੁਮਾਰ ਮਿੱਤਲ ਨੇ, ਤੇ ਨਹੀਂ ਲਿਆ ਵਿਕਰਮਜੀਤ ਸਾਨੀ। ਇਹਨਾਂ ਨੇ ਕੋਈ TADA ਨਹੀਂ ਲਿਆ। ਅੱਛਾ। ਹਾਂ, ਤਨਖਾਹ ਪੱਤੇ ਲੈਂਦੇ ਹੋਣੇ ਵੀ, ਪਰ ਇਹਨਾਂ TADA ਕਹਿੰਦੇ ਕਿ ਹਿਸਾਬ ਇੰਨਾ ਉੱਡਦੇ ਹੀ ਇੰਨੇ ਨੇ, ਜਾਂਦੇ ਆਉਂਦੇ ਇੰਨੇ ਨੇ, ਅਗਲੇ ਕਹਿੰਦੇ ਕੀ ਕਰਨਾ। ਇਹਨਾਂ ਦੋਵਾਂ ਨੇ TADA ਨਹੀਂ ਲਿਆ। ਪਰ ਆਪਣੇ ਆਪ ਚ ਕਮਾਲ ਦਾ ਹੈ ਕਿ ਤੁਸੀਂ ਮਤਲਬ ਕਿ ਤਨਖਾਹਾਂ ਵੀ ਹੁਣ ਅੱਧਿਆਂ ਨੇ ਤਾਂ ਪ੍ਰਵੀਨ ਜੀ ਪਤਾ ਲੱਗਿਆ ਕਿ PA ਵੀ ਡੰਮੀ ਨਾਂ ਦੇ ਪਾਏ ਹੋਏ ਨੇ। ਠੀਕ ਹੈ। ਕਿ ਕਾਗਜ਼ ਤੇ ਪਾਇਆ ਹੋਇਆ ਕਿ ਆ ਮੇਰਾ PA ਹੈ ਜੀ। ਕਿਸੇ ਨੇ ਮਤਲਬ ਇਸ ਲਈ ਕਹਿੰਦੇ ਉਹਦੇ ਨਾਲ ਵੀ ਤਨਖਾਹ ਆਪਣੀ ਜੇਬ ਚ ਆਈ ਜਾਂਦੀ ਹੈ। PA ਦੀ ਤਨਖਾਹ ਵੀ ਆਪਣੀ ਜੇਬ ਚ ਆਈ ਜਾਂਦੀ ਹੈ। ਸੋ 2,30,000 ਰੁਪਈਆ ਹਰ ਮਹੀਨਾ ਸਿੱਧਾ ਲੈ ਕੇ, ਉਹ ਤੋਂ ਬਿਨਾਂ ਬਾਕੀ ਸਰਕਾਰੀ ਸਹੂਲਤਾਂ ਲੈ ਕੇ, ਫਿਰ ਪਾਰਟੀ ਦੇ ਕੰਮ, ਪਾਰਟੀ ਦਾ ਪ੍ਰਚਾਰ ਵੀ ਤੁਸੀਂ ਰਾਜ ਸਭਾ ਦੇ ਕੋਟੇ ਚੋਂ, ਪੰਜਾਬ ਦੇ ਕੋਟੇ ਚੋਂ TADA ਲੈ ਕੇ ਕਰ ਰਹੇ ਹੋ। ਆਹ ਹੈ ਜੀ ਖੇਡ। ਤੇ ਫਿਰ ਕਿਹੜਾ ਬਦਲਾ? ਮੈਂ ਕਹਿੰਦਾ ਅਕਾਲੀ ਵੀ ਆਈ ਕੁਛ ਕਰਦੇ ਸੀ, ਕਾਂਗਰਸੀ ਵੀ ਆਈ ਕੁਛ ਕਰਦੇ ਸੀ, ਤੁਸੀਂ ਤਾਂ ਨਵਾਂ ਕੁਛ ਕਰਨ ਆਏ ਸੀ ਜੀ। ਤੁਹਾਡੀ ਯਾਰ ਉਹਨਾਂ 'ਚ ਫਿਰ ਫਰਕ ਕੀ ਰਹਿ ਗਿਆ? ਜਾਂ ਜੇ ਸਰਕਾਰੀ ਖਜ਼ਾਨਾ ਹੀ ਲੁੱਟਣਾ ਹੈ ਤੇ ਸਰਕਾਰੀ ਖਜ਼ਾਨਾ ਦੇਸ਼ ਦੇ ਲੋਕਾਂ ਦੇ ਟੈਕਸਾਂ ਦਾ ਪੈਸਾ ਹੀ ਹੈ। ਤੇ ਤੁਸੀਂ ਤਾਂ 1 ਕਮਰੇ ਵਾਲੇ ਸੀ, ਤੁਸੀਂ ਤਾਂ ਪੈਦਲ ਤੁਰਨ ਵਾਲੇ ਸੀ, ਤੁਸੀਂ ਤਾਂ ਬੱਸਾਂ 'ਚ ਸਫ਼ਰ ਕਰਨ ਵਾਲੇ ਸੀ, ਤੇ ਹੁਣ ਹੈਲੀਕਾਪਟਰ ਤੋਂ ਥੱਲੇ ਨਹੀਂ ਉਤਰਦੇ। ਤੇ ਇਹ ਸਾਰਾ ਵਰਤਾਰਾ ਸੱਚ ਸਾਹਮਣੇ ਲਿਆਉਂਦਾ ਕਿ ਆਹ ਤਸਵੀਰ ਹੈ ਜੀ ਇਹਨਾਂ ਦੀ। ਸੋ ਇਸ ਅੰਕੜਿਆਂ ਨੇ ਇਹਨਾਂ ਦੇ ਇੱਕ ਹੋਰ ਚਿਹਰਾ ਬੇਨਕਾਬ ਕਰਤਾ ਕਿ 14 ਮਹੀਨਿਆਂ 'ਚ ਤੁਸੀਂ 10-10 ਲੱਖ ਦਾ TADA ਵੀ ਲੈ ਗਏ ਤੇ 3-3 ਲੱਖ ਹਰ ਮਹੀਨੇ ਤਨਖਾਹ ਵੀ ਲੈ ਗਏ। ਜੀ ਜੀ। ਇਨਕਲਾਬ ਦਾ ਦਾਅਵਾ ਕਰਦੇ ਸੀ ਤੇ ਇਨਕਲਾਬ ਦੇ ਨਾਂ ਤੇ ਕੁਛ ਨਵਾਂ ਤਾਂ ਕਰਕੇ ਦਿਖਾ ਦਿੰਦੇ ਕਿ ਆਹ ਇਨਕਲਾਬ ਹੁੰਦਾ। ਰਾਘਵ ਚੱਡਾ ਦੀ ਗੱਲ ਹੀ ਅਗਲੀ ਆਪਾਂ ਖਬਰ ਦੇ ਵਿੱਚ ਕਰ ਲਈਏ ਤੇ ਰਾਘਵ ਚੱਡਾ ਕਹਿੰਦੇ ਰਾਜ ਸਭਾ ਦੇ ਵਿੱਚ ਬਹਾਲੀ ਦੇ ਲਈ ਹੁਣ ਬਿਨਾਂ ਸ਼ਰਤ ਮਾਫੀ ਵੀ ਮੰਗਣਗੇ। ਪ੍ਰਵੀਨ ਜੀ, ਰਾਘਵ ਚੱਡਾ ਹੋਰਾਂ ਦੇ 2 ਮਾਮਲੇ ਅਦਾਲਤਾਂ ਤੱਕ ਪਹੁੰਚ ਗਏ ਸੀ। ਇੱਕ ਬੜੀ ਕੋਠੀ ਨੂੰ ਲੈ ਕੇ। ਹਾਂਜੀ, ਮਾਫ ਕਰਨਾ, ਮੈਂ ਤੁਹਾਡੀ ਗੱਲ ਵਿਚਾਲੇ ਰੋਕਤੀ। ਮਾਫੀਆਂ ਦਾ ਦੌਰ ਅੱਜ ਕੱਲ੍ਹ ਬੜਾ ਚੱਲੀ ਜਾਂਦਾ। ਉਧਰ ਸੁਖਬੀਰ ਬਾਦਲ ਭਗਵੰਤ ਮਾਨ ਨੂੰ ਕਹਿ ਰਹੇ ਨੇ, ਤੇ ਉਧਰ ਜੇ ਬਠਿੰਡੇ ਨਹੀਂ ਚੱਲ ਜਾਓ ਤਾਂ ਗੁਰਪ੍ਰੀਤ ਕਾਂਗੜ ਸਿਕੰਦਰ ਮਲੂਕਾ ਨੂੰ ਕਹਿ ਰਹੇ ਨੇ ਮਾਫੀ ਮੰਗ ਲਓ ਜੀ। ਨਹੀਂ, ਸੁਨੀਲ ਜਾਖੜ ਵੀ ਕਹਿ ਰਹੇ, ਸੁਨੀਲ ਜਾਖੜ ਵੀ ਕਹਿ, ਸੱਚ ਤੁਸੀਂ ਦੱਸਿਆ ਸੀ। ਹਾਂਜੀ ਹਾਂਜੀ ਬਿਲਕੁਲ। ਸੁਨੀਲ ਜਾਖੜ ਕਹਿੰਦਾ ਮੇਰੇ ਬਾਪੂ ਦੀ ਫੋਟੋ ਦਿਖਾਓ, ਨਹੀਂ ਮੈਂ ਅਦਾਲਤ 'ਚ ਘੜੀਸੂ, ਹੈ ਨਾ। ਤੇ ਦੂਸਰੇ ਪਾਸੇ ਸੁਖਬੀਰ ਬਾਦਲ ਕਹਿੰਦੇ ਮੇਰੇ ਬਾਪੂ ਵਾਲੀ ਚਿੱਠੀ ਦਿਖਾਓ, ਨਹੀਂ ਮੈਂ ਤੁਹਾਨੂੰ ਅਦਾਲਤ 'ਚ ਘੜੀਸੂ। 10 ਦਿਨਾਂ 'ਚ ਕਹਿੰਦੇ ਮਾਫੀ ਮੰਗ ਲਓ ਨਹੀਂ ਤਾਂ। ਸੋ ਇਸ ਲਈ ਇਹ ਵਰਤਾਰਾ ਚੱਲ ਰਿਹਾ। ਤੇ ਰਾਘਵ ਚੱਡਾ ਤਾਂ ਮੰਨ ਗਏ ਜੀ ਮੈਂ ਮਾਫੀ ਮੰਗਣ ਲਈ ਤਿਆਰ। ਅੱਛਾ, ਠੀਕ ਹੈ। ਰਾਘਵ ਚੱਡਾ ਦਾ ਮਾਮਲਾ ਹੈਗਾ 2 ਤਰ੍ਹਾਂ ਦਾ। ਇੱਕ ਮਾਮਲਾ ਤਾਂ ਚੱਲਿਆ ਸੀ ਉਹਨਾਂ ਦਾ ਕੋਠੀ ਨੂੰ ਲੈ ਕੇ ਕਿ ਮੇਰੇ ਤੋਂ ਬੜੀ ਕੋਠੀ ਲੈ ਲਈ ਵਾਪਸ ਜੀ, ਮੈਨੂੰ ਬੜੀ ਕੋਠੀ ਦਿਓ ਜੀ, ਹੈ ਨਾ। ਫਿਰ ਦੂਸਰਾ ਮਾਮਲਾ ਉਹਨਾਂ ਦਾ ਸੀਗਾ ਜਿਹੜਾ ਉਹਨਾਂ ਨੂੰ ਰਾਜ ਸਭਾ ਚੋਂ ਬਾਹਰ ਕੀਤਾ ਗਿਆ ਸੀ ਕਿ ਉਹਨਾਂ ਨੇ
ਦਸਤਾਵੇਜ਼ ਪੇਸ਼ ਕਰਨ ਦੇ ਚੱਕਰ ਦੇ ਵਿੱਚ ਕਹਿੰਦੇ ਜਾਲੀ ਦਸਤਖਤ ਕਰ ਲਏ, ਰਾਜ ਸਭਾ ਮੈਂਬਰਾਂ ਨੂੰ ਦੱਸਿਆ ਹੀ ਨਹੀਂ, ਉਹਨਾਂ ਦੇ ਨਾਂ ਆਪੇ ਦਸਤਖਤ ਕਰ ਲਏ। ਉਸ ਹਵਾਲੇ 'ਚ ਉਹਨਾਂ ਨੂੰ ਰਾਜ ਸਭਾ 'ਚੋਂ ਤੋੜ ਦਿੱਤਾ ਗਿਆ ਸੀ। ਸੰਜੇ ਸਿੰਘ ਜੇਲ੍ਹ 'ਚ ਨੇ ਤੇ ਰਾਘਵ ਚੱਡਾ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਹੈ, ਤੇ ਇਸ ਲਈ ਆਮ ਆਦਮੀ ਪਾਰਟੀ ਦੀ ਰਾਜ ਸਭਾ 'ਚ ਆਵਾਜ਼ ਤੱਕ ਤਰ੍ਹਾਂ ਦੀ ਬੰਦ ਹੀ ਹੋਈ, ਬਾਕੀ ਕਿੰਨਾ ਕੁ ਬੋਲਦੇ ਆਪਾਂ ਨੂੰ ਪਤਾ ਹੀ ਆ। ਬਿਲਕੁਲ। ਸੋ ਇਸ ਲਈ ਰਾਘਵ ਚੱਡਾ ਨੇ ਇਹ ਸਾਰੇ ਮਾਮਲੇ 'ਚ ਆਪਣੀ ਬਹਾਲੀ ਲਈ ਸੰਸਦ 'ਚ ਮੁੜ ਕੇ ਆਪਣੇ ਦਾਖਲੇ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ। ਠੀਕ ਹੈ ਜੀ। ਤੇ ਸੁਪਰੀਮ ਕੋਰਟ ਨੇ ਸਿੱਧੀਆਂ ਜੇਕਰ ਪੰਜਾਬੀ 'ਚ ਕਹਿਣਾ ਹੋਵੇ ਝਾੜਾ ਮਾਰਦਿਆਂ ਕਹਿ ਕੇ ਬੰਦੇ ਦਾ ਪੁੱਤ ਬਣ ਕੇ ਮਾਫੀ ਮੰਗ ਲੈ ਜਾ ਕੇ। ਪੰਜਾਬੀ 'ਚ ਉਹਦਾ ਅਰਥ ਹੀ ਬਣਦਾ, ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਤੂੰ ਭਾਈ ਰਾਜ ਸਭਾ 'ਚ ਜਾਣ ਵਾਲਾ ਸਭ ਤੋਂ ਛੋਟੀ ਉਮਰ ਦਾ ਸੰਸਦ ਮੈਂਬਰ ਹੈ, ਤੇ ਤੇਰੇ ਲਈ ਇਹ ਵੱਡਾ ਮੌਕਾ ਹੈ, ਪਰ ਤੂੰ ਇਸ ਨੂੰ ਅਜਾਈ ਗਵਾਈ ਜਾਂਦਾ। ਜੇਕਰ ਕੋਈ ਗਲਤੀ ਹੋਈ ਆ ਸਿੱਧਾ ਰਾਜ ਸਭਾ ਦੇ ਮੁਖੀ ਕੋਲ ਜਾ, ਉਪ ਰਾਸ਼ਟਰਪਤੀ ਸਾਹਿਬ ਕੋਲ ਜਾ, ਪੇਸ਼ ਹੋ ਤੇ ਆਪਣੀ ਗਲਤੀ ਲਈ ਮਾਫੀ ਮੰਗ ਲੈ। ਉਹ ਤੇਰੀ ਭਾਵਨਾ ਨੂੰ, ਤੇਰੀ ਸਥਿਤੀ ਨੂੰ, ਤੇਰੀ ਪਹਿਲੀ ਵਾਰ ਰਾਜ ਸਭਾ ਦੇ ਦਾਖਲੇ ਨੂੰ ਸਮਝਦਿਆਂ ਹੋਇਆ ਸਾਨੂੰ ਉਮੀਦ ਹੈ ਤੈਨੂੰ ਮਾਫ ਕਰ ਦੇਣਗੇ। ਤੇ ਕੱਲ ਝਾੜਾ ਮਾਰਦੇ ਸਲਾਹ ਜਦੋਂ ਸੁਪਰੀਮ ਕੋਰਟ ਨੇ ਰਾਘਵ ਚੱਡਾ ਨੂੰ ਦਿੱਤੀ, ਤੇ ਰਾਘਵ ਚੱਡਾ ਨੇ ਲਿਖਤੀ ਬਿਆਨ ਦਿੱਤਾ ਜੀ ਸੁਪਰੀਮ ਕੋਰਟ 'ਚ ਕਿ ਮੈਂ ਪੇਸ਼ ਹੋ ਕੇ ਉਪ ਰਾਸ਼ਟਰਪਤੀ ਸਾਹਿਬ ਕੋਲ, ਰਾਜ ਸਭਾ ਦੇ ਮੁਖੀ ਕੋਲ ਮੈਂ ਮਾਫੀ ਮੰਗਣ ਲਈ ਤਿਆਰ ਹਾਂ। ਸੋ ਰਾਘਵ ਚੱਡਾ ਮਾਫੀ ਮੰਗ ਕੇ ਉਹ ਤੋਂ ਅਗਲੇ ਕਦਮ ਦੇ ਲਈ ਇੰਤਜ਼ਾਰ ਕਰਨਗੇ, ਕੀ ਉਹਦੇ ਲਈ ਦੁਬਾਰਾ ਬੂਹੇ ਖੁੱਲਦੇ ਨੇ ਜਾਂ ਅਜੇ ਵੀ ਉਹਨਾਂ ਲਈ ਦਰਵਾਜ਼ੇ ਅਜੇ ਬੰਦ ਰਹਿਣਗੇ, ਕਿੰਨੇ ਸਮੇਂ ਲਈ ਬੰਦ ਰਹਿਣਗੇ ਹੁਣ ਪਤਾ ਲੱਗੂਗਾ ਜਦੋਂ ਮਾਫੀ ਮੰਗਣ ਜਾਣਗੇ। ਜੀ। ਕਈ ਵਾਰੀ ਕੋਈ ਗਰਾਊਂਡ ਬਣ ਜਾਂਦਾ ਸ਼ਰਮਾ ਜੀ, ਜਿਵੇਂ ਤੁਸੀਂ ਗੱਲ ਕੀਤੀ ਸੀ ਨਾ ਵੀ ਪਹਿਲੀ ਵਾਰੀ ਰਾਜ ਸਭਾ ਮੈਂਬਰ ਬਣੇ ਨੇ, ਸ਼ਾਇਦ ਇਸ ਕਰਕੇ ਉਹਨਾਂ ਦੇ ਮਾਮਲੇ ਦੇ ਵਿੱਚ ਛੋਟ ਜਾਂ ਰਿਆਇਤ ਦਿੱਤੀ ਜਾ ਸਕਦੀ ਹੈ। ਬਿਲਕੁਲ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਆਪਾਂ ਚੀਫ ਜਸਟਿਸ ਦੀ। ਚੀਫ ਜਸਟਿਸ ਸੁਪਰੀਮ ਕੋਰਟ ਨੂੰ ਕਹਿੰਦੇ ਤਰੀਕ ਤੇ ਤਰੀਕ ਦੇਣ ਵਾਲੀ ਅਦਾਲਤ ਨਾ ਬਣਾਓ ਇਹਨੂੰ। ਚੀਫ ਜਸਟਿਸ ਲੰਘੇ ਦਿਨਾਂ ਦੇ ਵਿੱਚ ਕਾਫੀ ਤਲਖ ਟਿੱਪਣੀਆਂ ਕਰ ਚੁੱਕਿਆ ਹੈ ਕਈ ਮਾਮਲਿਆਂ ਤੇ। ਬਿਲਕੁਲ ਜੀ, ਭਾਰਤੀ ਚੀਫ ਜਸਟਿਸ ਡੀ.ਵਾਈ ਚੰਦਰਚੂੜ ਸਾਹਿਬ ਹੋਰੀ ਬੜੇ ਚੰਗੇ ਸੁਲਝੇ ਹੋਏ ਜੱਜਾਂ ਵਜੋਂ ਤੇ ਇੱਕ ਚੇਤਨ ਦਿਮਾਗ ਵਜੋਂ ਮੰਨੇ ਜਾਂਦੇ ਨੇ, ਤੇ ਉਹਨਾਂ ਤੋਂ ਉਮੀਦਾਂ ਵੀ ਬਹੁਤ ਸੀ ਭਾਰਤ ਨੂੰ, ਤੇ ਉਹੇ ਜਿਹੇ ਕੁਝ ਕਦਮ ਪੁੱਟਦੇ ਵੀ ਨਜ਼ਰ ਆਉਂਦੇ ਨੇ। ਉਹ ਕਹਿੰਦੇ ਕਿ ਮੈਂ ਤੰਗ ਆ ਗਿਆ ਕਿ ਵਕੀਲ ਆ ਕੇ ਕਹਿੰਦੇ ਆ ਜੀ ਕਿ ਸੁਣਵਾਈ ਅੱਗੇ ਪਾ ਦਿਓ। ਅੱਛਾ ਵਾਹ। ਵਕੀਲ ਆ ਕੇ ਕਹਿੰਦੇ ਜੀ ਤਰੀਕ ਦੇ ਦਿਓ, ਹਲੇ ਜੀ ਲਟਕਣ ਦਿਓ ਜੀ ਕੇਸ ਨੂੰ। ਕਹਿੰਦਾ ਵੀ ਇਹ ਤਰੀਕ ਤੇ ਤਰੀਕ, ਕਹਿੰਦਾ ਲੋਕਾਂ ਦਾ ਭਰੋਸਾ ਰਹੂਗਾ ਫਿਰ ਅਦਾਲਤਾਂ ਤੇ। ਮੈਂ ਚਾਹੁੰਦਾ ਕਿ ਪੁਰਾਣੇ ਕੇਸ ਛੇਤੀ ਨਿਪਟਣ ਤੇ ਸਮੇਂ ਤੇ ਅਸੀਂ ਇਨਸਾਫ ਦਈਏ, ਤੇ ਫਿਰ ਲੋਕਾਂ ਦੀ ਇਨਸਾਫ ਦੀ ਆਸ ਤਾਂ ਪਹਿਲਾਂ ਹੀ ਟੁੱਟੀ ਹੋਈ ਹੈ, ਤੁਸੀਂ ਹੋਰ ਤੋੜਨ ਤੇ ਲੱਗੇ ਹੋ। ਮਾਨਯੋਗ ਚੀਫ ਜਸਟਿਸ ਸਾਹਿਬ ਨੇ ਇਹ ਜਦੋਂ ਮਾਮਲਾ ਉਠਾਇਆ ਕਿ ਅਦਾਲਤ ਦੇ ਵਿੱਚ ਤਰੀਕ ਤੇ ਤਰੀਕ ਵਾਲਾ ਮਾਮਲਾ ਬੰਦ ਕਰੋ, ਵਕੀਲਾਂ ਨੂੰ ਕਿਹਾ ਕਿ ਸੁਣਵਾਈ ਤੇਜ਼ੀ ਲਿਆਓ, ਦਸਤਾਵੇਜ਼ ਤੁਰੰਤ ਪੇਸ਼ ਕਰੋ, ਤੇ ਇਸ ਹਵਾਲੇ ਨਾਲ ਤਾਂ ਕਿ ਲੋਕਾਂ ਦਾ ਕੋਰਟ ਤੇ ਭਰੋਸਾ ਬਣਿਆ ਰਹੇ। ਤੇ ਉਸ ਤੋਂ ਬਾਅਦ ਜਿਹੜੇ ਤੱਥ ਸਾਹਮਣੇ ਆਏ ਉਹ ਹੈਰਾਨ ਕਰਨ ਵਾਲੇ ਸੀ। ਪ੍ਰਵੀਨ ਜੀ ਤੁਸੀਂ ਅੰਦਾਜ਼ਾ ਲਾ ਲਓ, ਸਤੰਬਰ ਤੋਂ ਅਕਤੂਬਰ ਦੇ ਵਿਚਾਲੇ ਹੀ ਜੀ 3638 ਮਾਮਲਿਆਂ 'ਚ ਸੁਣਵਾਈ ਟਾਲਣ ਦੀ ਅਪੀਲ ਵਕੀਲਾਂ ਨੇ ਕੀਤੀ ਆ। ਮੈਂ ਸਿਰਫ ਸੁਪਰੀਮ ਕੋਰਟ ਦੇ ਅੰਕੜੇ ਦੱਸ ਰਿਹਾ। 3000 ਇੱਕ ਮਹੀਨੇ ਦੇ ਵਿੱਚ 3688 ਕੇਸਾਂ ਦੇ ਵਿੱਚ ਵਕੀਲਾਂ ਨੇ ਅਪੀਲ ਕੀਤੀ ਕਿ ਜੀ ਮਾਮਲਾ ਅੱਗੇ ਪਾ ਦਿਓ। ਅਕਤੂਬਰ ਖਤਮ ਹੋਣ ਤੋਂ ਬਾਅਦ ਰੋਜ਼ ਕਹਿੰਦੇ 150 ਅਰਜੀ ਇਹੀ ਜੀ ਆ ਜਾਂਦੀ ਆ। ਅਕਤੂਬਰ ਖਤਮ ਹੋਣ ਦਾ ਮਤਲਬ ਅੱਜ 4 ਨਵੰਬਰ ਹੈ, ਹਲੇ ਅੱਜ ਦੀ ਤਰੀਕ ਤਾਂ ਅਦਾਲਤ ਖੁੱਲੀ ਨਹੀਂ ਭਾਰਤ ਦੇ ਹਿਸਾਬ ਨਾਲ। ਹਾਂਜੀ 1, 2 ਤੇ 3 ਨਵੰਬਰ 3 ਦਿਨਾਂ 'ਚ ਸਮਝ ਲਓ ਕਿ 150 ਅਰਜੀ ਰੋਜ਼ ਨਵੀਂ ਆਉਂਦੀ ਆ। ਅੱਛਾ ਐਵਰੇਜ। ਸ਼ੁੱਕਰਵਾਰ ਨੂੰ ਲੰਘੇ ਕੱਲ 178 ਅਰਜੀਆਂ ਅਜਿਹੀਆਂ ਆਈਆਂ ਕਿ ਜੀ ਜਨਾਬ ਸੁਣਵਾਈ ਅੱਗੇ ਪਾ ਦਿਓ। ਤੇ ਉਹ ਕਹਿੰਦੇ ਫਿਰ ਲੋਕਾਂ ਦਾ ਭਰੋਸਾ ਕੀ ਰਹੂਗਾ ਜੀ। ਸੋ ਇਹ ਸਾਰੇ ਮਾਮਲੇ ਤੇ ਜਦੋਂ ਗੌਰ ਕਰਦੇ ਆ, ਦਸਤਾਵੇਜ਼ ਦੇਖਦੇ ਆ, ਅੰਕੜਿਆਂ ਤੇ ਨਜ਼ਰ ਗਈ, ਪ੍ਰਵੀਨ ਜੀ ਹੈਰਾਨ ਹੋ ਜਾਓਗੇ ਤੁਸੀਂ ਵੀ ਤੇ ਸਾਡੇ ਸਰੋਤੇ ਦਰਸ਼ਕ ਵੀ। ਭਾਰਤ 'ਚ 2 ਕਰੋੜ 7 ਲੱਖ ਮਾਮਲੇ ਪੁਲਿਸ ਤੇ ਵਕੀਲਾਂ ਕਰਕੇ ਸੁਪਰੀਮ ਕੋਰਟ 'ਚ ਲਟਕੇ ਹੋਏ ਆ। 2 ਕਰੋੜ 7 ਲੱਖ ਮਾਮਲੇ। ਤੇ ਇਹਨਾਂ 'ਚ ਤੇਜ਼ੀ ਨਾਲ ਵਾਧਾ ਕਿਵੇਂ ਹੁੰਦਾ, ਲਓ ਮੈਂ ਦੱਸਦਾ। ਕਹਿੰਦੇ ਜੀ ਪੁਲਿਸ ਦੇ ਕਰਕੇ 30% ਕੇਸਾਂ ਉੱਤੇ ਬ੍ਰੇਕ ਲੱਗੀ ਹੋਈ ਆ। ਠੀਕ ਹੈ। ਜਿਹੜੇ ਪੈਂਡਿੰਗ ਕੇਸ ਨੇ ਉਹਨਾਂ ਦੇ ਵਿੱਚ ਮਤਲਬ ਕਿ 97 ਲੱਖ ਦੇ ਕਰੀਬ, ਲਗਭਗ 1 ਕਰੋੜ ਹੋ ਗਿਆ, 97 ਲੱਖ ਦੇ ਕਰੀਬ ਅਜਿਹੇ ਕੇਸ ਨੇ ਜਿਹੜੇ ਪੁਲਿਸ ਕਰਕੇ ਅਟਕੇ ਨੇ। ਅੱਛਾ। ਇਹਨਾਂ ਦੇ ਵਿੱਚੋਂ ਕਿੰਨੇ ਕੇਸ ਤਾਂ ਉਹ ਨੇ, ਜਿਵੇਂ 18 ਲੱਖ ਦੇ ਕਰੀਬ ਕੇਸ ਉਹ ਨੇ ਜਿਨ੍ਹਾਂ 'ਚ ਪੁਲਿਸ ਨੇ ਚਾਰਜ ਸ਼ੀਟ ਨਹੀਂ ਸਮੇਂ ਤੇ ਪੇਸ਼ ਕੀਤੀ। 18 ਲੱਖ ਕੇਸ। ਠੀਕ ਹੈ।
ਸੁਣਵਾਈ ਤੁਰੂਗੀ, ਕਦੋਂ ਫੈਸਲਾ ਹੋਊਗਾ। ਹੂੰ ਹਲੋ ਹੁਣ ਦੇਖੋ ਜੀ ਕੀ ਹੈ, ਪਿਛਲੇ 6 ਮਹੀਨੇ ਤੇ ਅੱਜ ਦੀ ਤਰੀਕ 6 ਮਹੀਨਿਆਂ 'ਚ ਕੀ ਬਦਲਿਆ। ਹੂੰ ਸਭ ਤੋਂ ਵੱਧ ਜਿਹੜੇ ਮਾਮਲੇ ਨੇ ਪ੍ਰਵੀਨ ਜੀ, ਉਹ ਨੇ ਵਕੀਲ ਪੇਸ਼ ਨਾ ਹੋਣ ਕਰਕੇ ਜਿਹੜੇ ਪੈਂਡਿੰਗ ਰਹਿੰਦੇ ਨੇ। ਹੂੰ ਅੱਜ ਤੋਂ 6 ਮਹੀਨੇ ਪਹਿਲਾਂ ਅਜਿਹੇ ਕੇਸਾਂ ਦੀ ਅੰਕੜਾ 61,57,268 ਸੀ। 61 ਲੱਖ ਹੂੰ 6 ਮਹੀਨਿਆਂ 'ਚ ਵੱਧ ਕੇ 61 ਲੱਖ ਦਾ ਅੰਕੜਾ 76 ਲੱਖ ਹੋ ਗਿਆ। ਅੱਛਾ ਅੱਜ ਦੀ ਤਰੀਕ 'ਚ ਸਭ ਤੋਂ ਵੱਧ ਜੇਕਰ ਮਾਮਲੇ ਕੋਰਟਾਂ 'ਚ ਫਸੇ ਨੇ, ਉਹਦਾ ਕਾਰਨ ਨੇ ਕਿ ਵਕੀਲ ਪੇਸ਼ ਨਹੀਂ ਹੁੰਦੇ। ਹੂੰ ਵਕੀਲ ਦਾ ਮੁਨਸ਼ੀ ਆ ਕੇ ਕਹਿੰਦਾ ਕਿ ਵਕੀਲ ਸਾਹਿਬ ਦੂਜੀ ਅਦਾਲਤ 'ਚ ਵੀ ਇੰਨੇ ਕੇਸ ਲੈਣੇ ਕਿਉਂ ਫਿਰ ਜੇ ਸਮੇਂ ਸਿਰ ਪੇਸ਼ ਨਹੀਂ ਹੋ ਸਕਦੇ। ਹਾਂਜੀ ਬਿਲਕੁਲ ਫੀਸਾਂ ਮੋਟੀਆਂ ਲੈਣੀਆਂ, ਸਾਰਾ ਕੁਝ ਕਰਨਾ, ਵਿਚਾਰੇ ਜਿਨ੍ਹਾਂ ਦੇ ਕੇਸ ਨੂੰ ਉਡੀਕਦੇ ਰਹਿੰਦੇ ਨੇ। ਅੱਜ ਵਕੀਲ ਸਾਹਿਬ ਦੂਏ ਕੇਸ ਲਈ ਫਲਾਣੀ ਜੱਜ ਅਦਾਲਤ 'ਚ ਗਏ ਨੇ ਜੀ, ਅੱਜ ਉਸ ਜੱਜ ਦੀ ਅਦਾਲਤ 'ਚ ਖੜੇ ਨੇ ਜੀ, ਆ ਨਹੀਂ ਸਕਦੇ। ਮੁਨਸ਼ੀ ਆ ਕੇ ਪਰਚੀ ਦੇ ਦਿੰਦਾ, ਤਰੀਕ ਮਿਲ ਗਈ ਜੀ। ਕਹਿੰਦੇ ਜੀ 76,55,728 ਕੇਸ ਵਕੀਲ ਨਾ ਪੇਸ਼ ਹੋਣ ਕਾਰਨ ਪੈਂਡਿੰਗ ਪਏ ਨੇ। ਅੱਛਾ ਦੂਏ ਨੰਬਰ ਤੇ ਆਉਂਦੇ ਨੇ ਜੀ ਜਿਹੜੇ ਆਰੋਪੀ ਫਰਾਰ ਹੋ ਜਾਂਦੇ ਨੇ। ਜ਼ਮਾਨਤ ਤੇ ਬੰਦਾ ਬਾਹਰ ਆਇਆ, ਹੂੰ ਫਰਾਰ ਹੋ ਗਿਆ, ਉਹਦਾ ਅਸਰ ਫਿਰ ਮਾਮਲਿਆਂ ਤੇ ਪੈਂਦਾ ਜੀ। 6 ਮਹੀਨੇ ਪਹਿਲਾਂ ਅਜਿਹੇ ਮਾਮਲੇ 36 ਲੱਖ ਸੀ। ਠੀਕ ਹੈ ਜੀ। ਅੱਜ 6 ਮਹੀਨਿਆਂ ਬਾਅਦ ਇਹ ਮਾਮਲੇ 45,27,000 ਤੋਂ ਉੱਪਰ ਚਲੇ ਗਏ। 45 ਲੱਖ ਤੋਂ ਉੱਪਰ ਹੋ ਗਏ। ਹੂੰ ਤੀਜਾ ਨੰਬਰ ਆਉਂਦਾ ਜੀ ਕਿ ਗਵਾਹ ਹੀ ਨਹੀਂ ਪੇਸ਼ ਹੋਇਆ, ਮੁੱਖ ਗਵਾਹ ਹੀ ਗਾਇਬ ਕਰ ਲੈਂਦੇ ਨੇ। ਉਹ ਅੱਛਾ ਸਲਾਹ ਕੌਣ ਦਿੰਦਾ ਹੈ ਹੂੰ ਕਿ ਤੂੰ ਇਹ ਤਰੀਕ ਤੇ ਆਈ ਨਾ, ਹੂੰ ਤੂੰ ਆਹ ਅਰਜੀ ਲਾ ਦੇ, ਤੂੰ ਬਿਮਾਰੀ ਦੀ ਅਰਜੀ ਲਾ ਦੇ। ਉਹ ਸਕੂਲ 'ਚ ਸਿਖਾਉਂਦੇ ਹੁੰਦੇ ਸੀ ਨਾ ਐਪਲੀਕੇਸ਼ਨ ਲਿਖਣਾ, ਬਿਮਾਰੀ ਕਰਕੇ 1 ਦਿਨ ਦੀ ਛੁੱਟੀ। ਉਹ ਇੱਥੇ ਕੰਮ ਆਉਂਦੀਆਂ ਨੇ ਉਹ ਐਪਲੀਕੇਸ਼ਨਾਂ ਫਿਰ। ਸੋ ਆ ਜੀ ਮੁੱਖ ਗਵਾਹ ਹੀ ਨਹੀਂ ਪਹੁੰਚਦਾ। 6 ਮਹੀਨੇ ਪਹਿਲਾਂ ਅਜਿਹੇ ਕੇਸ 28,73,000 ਸੀ। ਹੂੰ ਅੱਜ ਇਹ ਕੇਸ 33,50,000 ਨੇ। ਚੌਥੇ ਨੰਬਰ ਤੇ ਆਉਂਦੇ ਨੇ ਜਨਾਬ ਚਾਰਜ ਸ਼ੀਟ ਨਹੀਂ ਦਾਖਲ ਕਰਦੇ, ਪੁਲਿਸ ਦਸਤਾਵੇਜ਼ ਨਹੀਂ ਅਦਾਲਤ 'ਚ ਪਹੁੰਚਣ ਕਰਦੀ ਪੁਲਿਸ। ਤੇ ਅਜਿਹੇ ਕੇਸ 6 ਮਹੀਨੇ ਪਹਿਲਾਂ 14,58,000 ਸੀ ਤੇ ਅੱਜ ਇਹ ਕੇਸ 18 ਲੱਖ ਤੋਂ ਪਾਰ ਚਲੇ ਗਏ। 18,62,162 ਕੇਸ ਅਜਿਹੇ ਨੇ ਜਿਨ੍ਹਾਂ 'ਚ ਚਾਰਜ ਸ਼ੀਟ ਜਾਂ ਮੁੱਖ ਦਸਤਾਵੇਜ਼ ਪੁਲਿਸ ਨੇ ਅਜੇ ਤੱਕ ਪੇਸ਼ ਨਹੀਂ ਕੀਤੇ। ਤੇ ਇਹ ਤੋਂ ਬਾਅਦ ਫੇਰ ਆਉਂਦੇ ਆ ਜੀ ਮਤਲਬ ਕਿ ਇੱਕ ਧਿਰ ਦਾ ਹੀ ਆਉਣਾ ਬੰਦ ਹੋ ਜਾਣਾ। ਠੀਕ ਹੈ। ਇਹ ਮਾਮਲਿਆਂ ਕਰਕੇ ਵੀ ਅੱਜ ਦੀ ਤਰੀਕ 'ਚ 10,60,000 ਕੇਸ ਫਸੇ ਹੋਏ ਨੇ। ਫਿਰ ਇਹ ਤੋਂ ਬਾਅਦ ਬਾਕੀ ਚੀਜ਼ਾਂ ਆ ਜਾਂਦੀਆਂ ਨੇ, ਜਿਵੇਂ ਕਿਸੇ ਇੱਕ ਧਿਰ ਦੇ ਵਿੱਚੋਂ ਕਿਸੇ ਦੀ ਮੌਤ ਹੋ ਗਈ ਜੀ, ਉਹਦੇ ਕਰਕੇ ਮਾਮਲਾ ਲਟਕ ਗਿਆ ਜੀ। ਇਹੋ ਜਿਹੇ ਕੇਸ ਵੀ 2 ਲੱਖ ਤੋਂ ਵੱਧ ਲਟਕੇ ਪਏ ਨੇ, ਹੈਨਾ। ਕਿਸੇ ਹੋਰ ਕਾਰਨਾਂ ਕਰਕੇ ਅਰਜ਼ੀਆਂ ਲਾ ਕੇ ਕੇਸ ਲਟਕਾਏ ਜਾਂਦੇ ਨੇ। ਇਹੋ ਜਿਹੇ ਕੇਸ ਵੀ ਲੱਖ ਦੇ ਕਰੀਬ 94,000 ਕੇਸ ਨੇ, ਹੈਨਾ। ਰਿਕਾਰਡ ਲੱਭਦਾ ਨਹੀਂ ਜੀ, ਗਾਇਬ ਹੋ ਗਿਆ ਜੀ, ਫਾਈਲ ਖੋ ਗਈ ਜੀ। ਇਹੋ ਜਿਹੇ ਕੇਸ ਵੀ 38,000 ਹੈਗੇ ਨੇ। ਸੋ ਕੁੱਲ ਮਿਲਾ ਕੇ 2,07,00,000 ਦੇ ਕਰੀਬ ਕੇਸ ਪੁਲਿਸ ਤੇ ਵਕੀਲਾਂ ਦੇ ਖੇਡ ਕਰਕੇ ਤਰੀਕ ਤੇ ਤਰੀਕ ਪੈਂਦੀ ਰਹਿੰਦੀ ਆ, ਜਿਹਦਾ ਹਰਜਾਨਾ ਤਾਂ ਹੀ ਕਹਿੰਦੇ ਆ ਕਿ ਤਰੀਕਾਂ ਭੁਗਤਦਿਆਂ ਹੀ ਬੰਦਾ ਅਦਾਲਤ 'ਚ ਪੱਥਰ ਹੋ ਗਿਆ। ਸੋ ਇਸ ਲਈ ਇਹ ਉਹਦਾ ਗਵਾਹ ਤੇ ਚੰਦਰਚੂੜ ਹੋਰਾਂ ਦੀ ਚੀਫ ਜਸਟਿਸ ਸਾਹਿਬ ਦੀ ਇਹ ਟਿੱਪਣੀ ਕਿ ਭਾਈ ਵਕੀਲਾਂ ਨੂੰ ਮੇਰੀ ਬੇਨਤੀ ਆ, ਪੁਲਿਸ ਵਾਲੀ ਧਿਰ ਨੂੰ ਮੇਰੀ ਬੇਨਤੀ ਆ, ਸੁਪਰੀਮ ਕੋਰਟ ਨੂੰ ਤਰੀਕ ਤੇ ਤਰੀਕ ਦੇਣ ਵਾਲੀ ਅਦਾਲਤ ਨਾ ਬਣਾਓ, ਇਹਨੂੰ ਇਨਸਾਫ ਦੇਣ ਦਾ ਘਰ ਰਹਿਣ ਦਿਓ ਤੇ ਇਸ ਲਈ ਗੰਭੀਰਤਾ ਨਾ ਲਓ ਤੇ ਉਹਦੇ ਪਰ ਸ਼ਾਇਦ ਅਮਲ ਸ਼ੁਰੂ ਹੋਊਗਾ, ਕਿਉਂਕਿ ਉਹ ਤਲਖ ਤੇ ਤੇਜ਼ ਤਰਾਰ ਤੇ ਸਟੀਕ ਟਿੱਪਣੀ ਕਰਨ ਲਈ ਜਾਣੇ ਜਾਂਦੇ ਨੇ ਤੇ ਉਹਨਾਂ ਤੋਂ ਉਮੀਦ ਹੈ ਕਿ ਉਹ ਇਸ ਮਾਮਲੇ ਨੂੰ ਦਰੁਸਤ ਕਰਕੇ ਜਾਣਗੇ। ਪਾਤਰ ਸਾਹਿਬ ਕਹਿੰਦੇ ਨੇ ਨਾ, ਇਸ ਅਦਾਲਤ ਦੇ ਵਿੱਚ ਬੰਦੇ ਬਿਰਖ ਹੋ ਗਏ। ਬਿਰਖ ਹੋ ਗਏ, ਬਿਲਕੁਲ। ਕਿੰਨੀ ਪੁਲਿਸ ਨਫਰੀ ਹੋਊਗੀ ਮੁਲਕ ਦੇ ਵਿੱਚ ਸ਼ਰਮਾ ਜੀ? ਪੰਜਾਬ 'ਚ ਲੱਖ ਦੇ ਕਰੀਬ ਹੈ, ਸਾਡੀ 3 ਕਰੋੜ ਵਸੋਂ ਹੈ ਤੇ ਦੂਜੇ ਸਾਰੇ ਸੂਬਿਆਂ ਦੀ ਮਿਲਾ ਕੇ ਮੇਰਾ ਖਿਆਲ ਹੈ ਕਿ 1.5 ਮਿਲੀਅਨ ਦੇ ਕਰੀਬ ਤਾਂ ਹੋਣੀ ਹੈ। ਸੈਸ਼ਨ ਕੋਰਟ, ਜ਼ਿਲ੍ਹਾ ਅਦਾਲਤਾਂ, ਹਾਈ ਕੋਰਟ, ਕਿੰਨਾ ਕੁਛ ਹੈ ਇਸ ਸਿਸਟਮ ਦੇ ਵਿੱਚ। ਬਾਕੀ ਆਪਾਂ ਜੋ ਦਿੱਲੀ ਦੇ ਵਿੱਚ ਵੇਖਦੇ ਹਾਂ ਤੇ ਕੜਕੜਡੂਮਾ ਕੋਰਟ, 30 ਹਜ਼ਾਰੀ ਕੋਰਟ, ਰਾਓ ਐਵਨਿਊ ਕੋਰਟ, ਕਿੰਨੀਆਂ ਅਦਾਲਤਾਂ ਨੇ। ਤਾਂ ਤੁਸੀਂ ਕੱਲਾ ਸੁਪਰੀਮ ਕੋਰਟ ਦਾ ਦੇਸ਼ ਦਾ ਪਟਿਆਲਾ, ਹਾਂਜੀ, ਕਿੰਨੀਆਂ ਅਦਾਲਤਾਂ ਨੇ। ਇੱਥੋਂ ਪਤਾ ਲੱਗਦਾ ਕਿ ਜਿਹੜਾ ਤੁਹਾਡਾ ਸਿਸਟਮ ਆ ਉਹਦੀ ਨਿਆਂ ਦੇਣ ਦੀ ਪ੍ਰਕਿਰਿਆ ਕੀ ਹੈ, ਉਹਦੇ 'ਚ ਨਿਆਂ ਦੇਣ ਦੀ ਜਿਹੜੀ ਅਪਰੋਚ ਹੈ, ਭਾਵਨਾ, ਉਹ ਕਿੰਨੀ ਕੁ ਪ੍ਰਬਲ ਹੈ। ਕਿ ਚਾਰ ਸ਼ੀਟਾਂ ਹੀ ਚਲੋ, ਗਵਾਹ ਨੂੰ ਵੀ ਤਾਂ ਫੜ ਕੇ ਰੱਖਣਾ ਪੁਲਿਸ ਦਾ ਹੀ ਕੰਮ ਆ ਨਾ, ਚਾਰ ਸ਼ੀਟ ਦਾਖਲ ਕਰਨਾ ਵੀ ਤਾਂ ਪੁਲਿਸ ਦਾ ਹੀ ਕੰਮ ਹੈ ਜੀ। ਸੋ ਤਰਾਸਦੀ ਪੇਸ਼ ਕੀਤੀ ਹੈ ਸ਼ਰਮਾ ਜੀ ਤੁਸੀਂ ਇਸ ਸਿਸਟਮ ਦੇ ਵਿੱਚ ਨਿਆਂ ਦੇਣ ਦੀ ਜਿਹੜੀ ਭਾਵਨਾ, ਉਸ ਦੀ ਤਰਾਸਦੀ ਹੈ ਜਿਹੜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਵੀ ਤਰਾਸਦੀ ਤਾਂ ਪੇਸ਼ ਕਰਦੀ ਹੈ, ਪਰ ਉਹ ਮਾਨਸਿਕ ਕੰਗਾਲੀ ਦੀ ਤਰਾਸਦੀ ਪੇਸ਼ ਕਰਦੀ ਹੈ। ਤੇ ਸ਼ਰਮਾ ਜੀ ਕਹਿਣ ਤੋਂ ਸੰਕੋਚ ਨਹੀਂ ਹੋਣਾ ਚਾਹੀਦਾ ਕਿ ਜਿਹੜੀਆਂ ਇਹ ਦੁਕਾਨਾਂ ਨੇ, ਇਹਨਾਂ ਦਾ ਮਕਸਦ ਸਿਰਫ ਪੈਸਾ ਬਣਾਉਣਾ ਵਾ। ਦੁਕਾਨਾਂ ਉਹ ਨਹੀਂ ਜਿਨ੍ਹਾਂ ਤੇ ਸਮਾਨ ਵਿਕਦਾ, ਪਰ ਕੁਝ ਹੋਰ ਦੁਕਾਨਾਂ ਨੇ, ਤਫਸੀਲ ਤੁਸੀਂ ਦੱਸ ਦਿਓ।
ਆਕਾਸ਼ ਇੰਸਟੀਚਿਊਟ ਦੇ ਵਿੱਚ ਵਿਦਿਆਰਥੀ ਦਾ ਕਤਲ ਹੋ ਜਾਂਦਾ ਸ਼ਰਮਾ ਜੀ। ਸ਼ਟਰ ਸਿੱਟ ਕੇ ਕੋਚਿੰਗ ਸੈਂਟਰ ਵਾਲੇ ਪੜ੍ਹਾਉਂਦੇ ਰਹੇ, ਬਜਾਏ ਇਸ ਦੇ ਕਿ ਜਦੋਂ ਵਿਦਿਆਰਥੀਆਂ ਦੇ ਵਿੱਚ ਕੁੱਟਮਾਰ ਹੋਈ ਉਹਨੂੰ ਬੱਚੇ ਨੂੰ ਫਸਟ ਏਡ ਦਿੱਤੀ ਜਾਂਦੀ ਜਾਂ ਉਹਨੂੰ ਕੋਈ ਹੋਰ ਇਲਾਜ ਦੇ ਲਈ ਭੇਜਿਆ ਜਾਂਦਾ। ਇਸ ਤੋਂ ਵੀ ਘਿਨਾਉਣੀ ਹਰਕਤ ਇੰਸਟੀਚਿਊਟ ਨੇ ਕੀਤੀ ਹੈ। ਕੀ ਕੀਤੀ ਹੈ ਦੱਸਿਓ ਜ਼ਰਾ। ਪ੍ਰਵੀਨ ਜੀ, ਬੜੀ ਮੰਦਭਾਗੀ ਖਬਰ ਆ। ਹੂੰ। ਆਕਾਸ਼ ਇੰਸਟੀਚਿਊਟ ਭਾਰਤ ਦੇ ਵਿੱਚ ਨਾਮੀ ਕੋਚਿੰਗ ਸੈਂਟਰਾਂ ਚੋਂ ਇੱਕ ਹੈ ਜੀ। ਤੇ ਉਸ ਕੋਚਿੰਗ ਸੈਂਟਰ 'ਚ ਪੜ੍ਹ ਰਹੇ ਵਿਦਿਆਰਥੀਆਂ 'ਚ 2 ਜਵਾਕਾਂ 'ਚ ਜਿਹੜੇ ਸਕੂਲ 'ਚ ਵੀ ਇਕੱਠੇ ਪੜ੍ਹਦੇ ਨੇ ਤੇ ਇੱਥੇ ਵੀ ਇਕੱਠਿਆਂ ਪੜ੍ਹਨ ਆਉਂਦੇ ਨੇ, ਉਹਨਾਂ 'ਚ ਸਕੂਲ ਦਾ ਝਗੜਾ ਇਹਦੇ ਕੋਚਿੰਗ ਸੈਂਟਰ ਤੱਕ ਆ ਗਿਆ। ਠੀਕ ਹੈ। ਤੇ ਜਵਾਕ ਨੇ ਇੱਕ ਦੂਸਰੇ ਜਵਾਕ ਦੇ ਚਾਕੂ ਮਾਰਤਾ। 9ਵੀਂ 11ਵੀਂ ਜਮਾਤ ਦੇ ਜਵਾਕ ਨੇ ਜੀ ਜੀ ਜੀ। ਚਾਕੂ ਮਾਰ ਕੇ ਜਵਾਕ ਭੱਜਿਆ ਨਹੀਂ, ਉੱਥੇ ਹੀ ਖੜਾ ਰਿਹਾ। ਉਹ ਵੀ ਸਹਿਮ ਗਿਆ ਹੋਏਗਾ, ਹੋ ਸਕਦਾ। ਤੇ ਉਹ ਉੱਥੇ ਖੜਾ ਰਿਹਾ ਤੇ ਜਿਹੜੇ ਜਵਾਕ ਦੇ ਚਾਕੂ ਲੱਗਿਆ, ਲਹੂ ਲਹਾਨ ਹੋਇਆ, ਕੋਚਿੰਗ ਸੈਂਟਰ ਵਾਲਿਆਂ ਨੇ ਉਹਨੂੰ ਚੱਕ ਕੇ ਕੋਚਿੰਗ ਸੈਂਟਰ ਦੇ ਬਾਹਰ ਸੜਕ ਦੇ ਨੇੜੇ, ਜਿਹੜਾ ਫੁੱਟਪਾਥ ਜਿਵੇਂ ਬਣਿਆ ਹੁੰਦਾ ਉਸ ਕਿਨਾਰੇ ਰੱਖ ਕੇ ਸ਼ਟਰ ਸਿੱਟਿਆ ਤੇ ਕਲਾਸ 'ਚ ਅੰਦਰ ਨਿਆਣੇ ਪੜਾਉਂਦੇ ਰਹੇ। ਇਹ ਤੋਂ ਸ਼ਰਮਨਾਕ ਕਾਰਾ ਕੀ ਹੋਊਗਾ। ਉਸ ਬੱਚੇ ਨੂੰ ਹਸਪਤਾਲ ਪਹੁੰਚਾਉਣ ਤੱਕ ਦੀ ਜ਼ਹਿਮਤ ਨਹੀਂ ਚੱਕੀ ਇਸ ਕੋਚਿੰਗ ਸੈਂਟਰ ਨੇ, ਜਿਹੜੇ ਲੱਖਾਂ ਦੀ ਫੀਸ ਉਹਨਾਂ ਮਾਪਿਆਂ ਤੋਂ ਵਸੂਲਦੇ ਨੇ, ਜਿਹੜੇ ਵਿਚਾਰੇ ਸਿਰਫ ਇਸ ਉਮੀਦ ਨਾਲ ਜਵਾਕ ਇਹਨਾਂ ਸੈਂਟਰਾਂ 'ਚ ਲਿਆਉਂਦੇ ਨੇ ਕਿ ਸ਼ਾਇਦ ਸਾਡਾ ਨਿਆਣਾ ਇੱਥੇ ਪੜ੍ਹ ਕੇ ਪਤਾ ਨਹੀਂ ਕੀ ਬਣ ਜਾਊਗਾ। ਹਾਂਜੀ ਹਾਂਜੀ। ਜਿਸ ਬੱਚੇ ਦੀ ਮੌਤ ਹੋਈ ਆ, ਉਹਦਾ ਪਿਓ ਫੌਜ 'ਚੋਂ ਰਿਟਾਇਰ ਆ ਜੀ ਤੇ ਦਿੱਲੀ ਦੇ ਇੱਕ ਬੈਂਕ 'ਚ ਗਾਰਡ ਦੀ ਨੌਕਰੀ ਕਰਦਾ। ਜੀ। ਉਹ ਕਿਵੇਂ ਪੜਾਉਂਦਾ ਹੁਣ ਆਪਣੇ ਨਿਆਣੇ ਨੂੰ? ਔਖਾ ਜੀ। ਤੇ ਉਹ ਜਵਾਕ ਬੱਚਿਆਂ ਨਹੀਂ। ਇਹ ਘਟਨਾ ਹਰਿਆਣੇ 'ਚ ਪਾਣੀਪਤ ਦੇ ਅੰਦਰ ਖੁੱਲੇ ਹੋਏ ਆਕਾਸ਼ ਇੰਸਟੀਚਿਊਟ ਦੀ ਹੈ ਜੀ। ਤੇ ਸਾਰੀ ਘਟਨਾ ਦਾ ਜ਼ਿਕਰ ਇਸ ਮਾਮਲੇ 'ਚ ਤੀਜੀ ਕੜੀ ਵਜੋਂ ਇੱਕ ਹੋਰ ਵਿਦਿਆਰਥੀ ਉਹਨੇ ਕੀਤਾ। ਉਹ ਬੱਚਾ ਕਹਿੰਦਾ ਕਿ ਮੈਂ ਤੇ ਜਿਹੜਾ ਜਵਾਕ ਦੀ ਮੌਤ ਹੋਈ ਆ ਅੰਸ਼ੁਲ ਤੇ ਤੀਸਰਾ ਜਿਹਨੇ ਹਮਲਾ ਕੀਤਾ, ਉਹ ਅਸੀਂ ਤਿੰਨੇ ਇੱਕੋ ਸਕੂਲ 'ਚ ਪੜ੍ਹਦੇ ਆ। ਉਸ ਜਿਹਨੇ ਹਮਲਾ ਕੀਤਾ ਸੀ, ਕਹਿੰਦਾ ਉਹਨੇ ਮੈਨੂੰ ਧੱਕਾ ਮਾਰਿਆ ਸੀ ਸਕੂਲ 'ਚ ਤੇ ਮੇਰੇ ਨਾਲ ਬਦਸਲੂਕੀ ਕੀਤੀ ਸੀ। ਅੰਸ਼ੁਲ ਮੈਨੂੰ ਬਚਾਉਣ ਲਈ ਆਇਆ ਸੀ ਤੇ ਕਹਿੰਦਾ ਜਦੋਂ ਮੈਨੂੰ ਬਚਾਉਣ ਲਈ ਆਇਆ ਤਾਂ ਉਹਦੇ ਨਾਲ ਖੁੰਦਕ ਰੱਖੀ ਉਹਨੇ। ਤੇ ਕਹਿੰਦਾ ਜਦੋਂ ਅਸੀਂ ਕੋਚਿੰਗ ਸੈਂਟਰ ਆਏ ਤਾਂ ਸਾਡੇ ਨਾਲ ਕਲਾਸ 'ਚ ਬੈਸਣ ਲੱਗਿਆ। ਕਹਿੰਦਾ ਅਸੀਂ ਕਲਾਸ ਖਾਲੀ ਸੀ, ਅਸੀਂ ਬਾਹਰ ਆ ਕੇ ਖੜ ਗਏ। ਬਾਹਰ ਆ ਕੇ ਖੜ ਕੇ ਕਹਿੰਦਾ ਬਾਹਰ ਵੀ ਬੈਸਣ ਲੱਗ ਗਿਆ। ਕਹਿੰਦਾ ਅਸੀਂ ਕਿਹਾ ਕਿ ਛੱਡ ਯਾਰ, ਆਪਾਂ ਨੂੰ ਲੜਨਾ ਨਹੀਂਗਾ, ਆਪਾਂ ਪੜ੍ਹਨਾ ਹੈ ਆਪਣਾ, ਕਿ ਆਪਾਂ ਚੱਲ ਅੰਦਰ ਚੱਲੀਏ। ਸੀ ਕਹਿੰਦਾ ਫਿਰ ਅੰਦਰ ਆ ਗਏ। ਕਹਿੰਦਾ ਉਹ ਸਾਡੇ ਅੰਦਰ ਮਗਰ ਆਇਆ ਤੇ ਉਹਨੇ ਇੱਕ ਚਾਕੂ ਕੱਢਿਆ ਤੇ ਸਿੱਧਾ ਉਹਦੇ ਦਿਲ ਦੇ ਕੋਲ ਵਾਰ ਕਰਨੇ ਸ਼ੁਰੂ ਕਰਤੇ। ਤੇ ਕਹਿੰਦਾ ਜਦੋਂ ਮੈਂ ਉਹਦੇ ਕੰਨੀ ਨੂੰ ਵਧਿਆ ਤਾਂ ਉਹਨੇ ਮੇਰੇ ਕੰਨੀ ਨੂੰ ਵੀ ਚਾਕੂ ਲਹਿਰਾਇਆ ਤੇ ਮੈਂ ਪਿੱਛੇ ਹਟ ਗਿਆ, ਕਹਿੰਦਾ ਡਰ ਕੇ। ਤੇ ਕਹਿੰਦਾ ਉਸ ਮੁੰਡੇ ਤੇ ਛਾਤੀ ਤੇ ਚਾਕੂ ਮਾਰਦਾ ਰਿਹਾ। ਤੇ ਕਹਿੰਦਾ ਸਕੂਲ ਵਾਲੇ ਆਏ, ਕੋਚਿੰਗ ਸੈਂਟਰ ਵਾਲੇ ਆਏ ਤੇ ਉਹਨਾਂ ਨੇ ਚੱਕ ਕੇ ਅੰਸ਼ੁਲ ਨੂੰ ਸ਼ਟਰ ਤੋਂ ਬਾਹਰ ਰੱਖ ਕੇ ਸ਼ਟਰ ਡੇਕਤਾ ਤੇ ਜਿਹਨੇ ਚਾਕੂ ਮਾਰਿਆ ਸੀ ਉਹ ਵੀ ਉਸੇ ਕਲਾਸਰੂਮ 'ਚ ਪਿੱਛੇ ਖੜਾ ਰਿਹਾ ਤੇ ਕੋਚਿੰਗ ਸੈਂਟਰ ਵਾਲਾ ਪੜਾਉਂਦਾ ਰਿਹਾ। ਅੱਛਾ। ਮਤਲਬ ਪੈਸਾ ਅਜਿਹੀ ਚੀਜ਼ ਹੋ ਗਿਆ ਕਿ ਤੁਹਾਡੇ ਅੰਦਰ ਇਨਸਾਨੀਅਤ, ਇਖਲਾਕ, ਜ਼ਮੀਰ ਨਾਮ ਦੀ ਕੋਈ ਚੀਜ਼ ਨਾ ਰਹੇ। ਤੁਹਾਡੇ ਲਈ ਉਸ ਸਮੇਂ ਪਹਿਲ ਉਸ ਬੱਚੇ ਨੂੰ ਬਚਾਉਣਾ ਸੀ ਤੇ ਦੂਸਰੇ ਪਾਸੇ ਉਹ ਬਾਹਰ ਪਏ ਨੂੰ ਰਾਹਗੀਰ ਲੰਘਦਿਆਂ ਚੋਂ ਕੋਈ ਮੋਟਰਸਾਈਕਲ ਵਾਲੇ ਮੁੰਡੇ ਰੁਕੇ। ਉਹ ਬੈਂਕ 'ਚ, ਪ੍ਰਾਈਵੇਟ ਬੈਂਕ ਦੇ ਮੁਲਾਜ਼ਮ ਸੀ। ਉਹ ਮੋਟਰਸਾਈਕਲ ਤੇ ਹਸਪਤਾਲ ਲੈ ਕੇ ਗਏ ਤੇ ਹਸਪਤਾਲ ਜਾਂਦਿਆਂ ਨੂੰ ਪਤਾ ਲੱਗਿਆ ਕਿ ਉਹਦੀ ਮੌਤ ਹੋ ਗਈ ਆ। ਜੀ ਜੀ। ਤੇ ਇੱਧਰ ਇੱਕ ਇਸ ਦਾ ਪਹਿਲੂ ਇਹ ਵੀ ਹੈ ਕਿ ਸਕੂਲਾਂ 'ਚ ਪੜ੍ਹਦੇ ਆ, ਕਿੰਨੀ ਵਾਰ ਤਕਰਾਰ, ਕਿੰਨੀ ਵਾਰ ਬਹਿਸ, ਕਿੰਨੀ ਵਾਰ ਆੜੀ ਟੁੱਕ ਹੋਣੀ ਤੇ ਫਿਰ ਇਕੱਠਿਆਂ ਹੋ ਜਾਣਾ। ਤੇ ਹੁਣ ਇਹ ਕਿੱਥੇ ਤੱਕ ਆ ਗਈ ਕਿ ਇਹ ਫਿਲਮੀ ਅਸਰ ਹੈ, ਇੰਟਰਨੈਟ ਦਾ ਅਸਰ ਹੈ, ਮੋਬਾਈਲਾਂ ਦਾ ਅਸਰ ਹੈ ਕਿ ਜਵਾਕਾਂ 'ਚ ਸਹਿਣ ਸ਼ਕਤੀ ਨਾਂ ਦੀ ਚੀਜ਼ ਹੀ ਨਹੀਂ ਰਹੀ ਜਾਂ ਬੰਦੇ 'ਚ ਸਹਿਣ ਸ਼ਕਤੀ ਖਤਮ ਹੁੰਦੀ ਜਾ ਰਹੀ ਆ। ਤੋ ਜਿਹੜਾ ਲਗਾਤਾਰ ਅਸੀਂ ਮੋਬਾਈਲ ਤੇ ਸਕਰੀਨ ਤੇ ਰਹਿੰਦੇ ਆ, ਇਹ ਦਿਮਾਗੀ ਤੌਰ ਤੇ ਤੁਹਾਨੂੰ ਮਤਲਬ ਛੋਟਾ ਬਣਾਉਂਦਾ ਜਾ ਰਿਹਾ ਹੈ, ਕਮਜ਼ੋਰ ਬਣਾਉਂਦਾ ਜਾ ਰਿਹਾ ਹੈ। ਕਿਉਂਕਿ ਸਾਨੂੰ ਲੱਗਦਾ ਕਿ ਮੇਰੇ 'ਚ ਕੋਈ ਹੋਰ ਆਵੇ ਨਾ, ਮੈਨੂੰ ਕੋਈ ਛੇੜੇ ਨਾ, ਡਿਸਟਰਬ ਨਾ ਕਰੇ ਤੇ ਚਿੜ ਆਉਂਦੀ ਆ। ਫਿਰ ਇਹ ਚਿੜਚਿੜਾਪਣ ਜਵਾਕਾਂ 'ਚ ਸਹਿਣ ਸ਼ਕਤੀ ਘੱਟ ਕਰਦਾ, ਜਿਹਦੇ 'ਚ ਅਜਿਹੇ ਕਾਰੇ ਵਾਪਰਦੇ ਨੇ। ਪਰ ਉਹ ਬੱਚਿਆਂ ਦੇ ਵਿੱਚੋਂ ਮੈਂ ਸਭ ਤੋਂ ਵੱਡਾ ਕਾਰਨ ਇਸ ਇੰਸਟੀਚਿਊਟ ਨੂੰ, ਅਜਿਹੀਆਂ ਦੁਕਾਨਾਂ ਨੂੰ ਇਹ ਮੰਨਦਾ, ਜਿਹੜੇ ਜਵਾਕਾਂ ਨੂੰ ਮੌਲਿਕ ਜੀਵਨ ਦੇ ਨੁਸਖੇ ਦੱਸਣ ਦੀ ਬਜਾਏ ਸਿਰਫ ਰਟਾਉਂਦੇ ਨੇ ਤੇ ਜਿਹੜੇ ਆਪ ਭੁੱਲ ਗਏ ਉਹ ਪਾਠ, ਉਹ ਜਵਾਕਾਂ ਨੂੰ ਕੀ ਪੜਾਉਣਗੇ, ਜਿਹਦਾ ਨਤੀਜਾ ਆਏ ਜੋ ਵਕਤ ਪਾ ਰਿਹਾ। 16 ਸਾਲ ਦਾ ਜਵਾਕ, ਉਹਦੇ ਨਾਲ ਦਾ ਹੀ 16 ਸਾਲ ਦਾ ਉਹਦਾ ਹੀ ਸਹਿਪਾਠੀ ਉਹਨੂੰ ਚਾਕੂ ਮਾਰ ਕੇ ਮਾਰ ਦੇਵੇ ਤੇ ਕੋਚਿੰਗ ਸੈਂਟਰ ਵਾਲੇ ਬਚਾਉਣ ਦੀ ਕੋਸ਼ਿਸ਼ ਨਾ ਕਰਨ, ਤਾਂ ਅਫਸੋਸਜਨਕ ਕਾਰਨ ਨਹੀਂ ਹੋ ਸਕਦਾ। ਬਚਪਨ ਦੇ ਵਿੱਚ ਹਿੰਸਕ ਪ੍ਰਵਿਰਤੀ ਇੱਕ ਬਹੁਤ ਵੱਡਾ ਕਾਰਨ ਹੈ ਸ਼ਰਮਾ ਜੀ।
ਦੂਜੀ ਗੱਲ ਇਹ ਹੈ ਕਿ ਇੱਕ ਪਿਓ 10 ਘੰਟੇ ਖੜੀ ਲੱਤ ਰਹਿ ਕੇ ਆਪਣੇ ਬੱਚੇ ਨੂੰ ਪੜ੍ਹਾ ਰਿਹਾ ਤੇ ਇੱਕ ਬੰਦਾ ਜਿਹੜਾ ਉਹਨੂੰ ਚਲਾਉਂਦਾ ਇੰਸਟੀਚਿਊਟ ਨੂੰ, ਉਹਦੀ ਮੋਰਲ ਗਰਾਊਂਡ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਉਹਦੇ ਇੰਸਟੀਚਿਊਟ 'ਚ ਪੜ੍ਹਦਾ ਉਹਦੀ ਘੱਟੋ ਘੱਟ ਆਪਦੀ ਚਾਰ ਦੀਵਾਰੀ ਅੰਦਰ ਤਾਂ ਜਾਨ ਮਾਲ ਦੀ ਰਾਖੀ ਕਰੇ ਨਾ। ਚਲੋ ਬਾਹਰ ਤਾਂ ਨਹੀਂ ਕਰ ਸਕਦਾ, ਮਗਰ ਤਾਂ ਨਹੀਂ ਜਾ ਸਕਦਾ। ਇਹ ਉਹਦੀ ਅਸਲ ਉਹਦੀ ਜ਼ਿੰਮੇਵਾਰੀ ਬਣਦੀ ਹੈ ਜੀ। ਪ੍ਰਵੀਨ ਜੀ, ਇਹੋ ਜਿਹੇ ਕੋਚਿੰਗ ਸੈਂਟਰ ਮਾਪਿਆਂ ਦੇ ਨਾਲ ਕਿਵੇਂ ਖੇਲਦੇ ਨੇ ਮੈਂ ਦੱਸ ਦੇਣਾ। ਇਹ ਜੇ 1000 ਜਵਾਕ ਭਰਤੀ ਕਰਦੇ ਨੇ, ਉਹਨਾਂ ਚੋਂ ਜਿਹੜੇ 90% ਤੋਂ ਵੱਧ ਪਹਿਲਾਂ ਹੀ ਨੰਬਰ ਲੈ ਰਹੇ ਹੁੰਦੇ ਨੇ, ਹਾਂਜੀ, ਉਹਨਾਂ ਨੂੰ ਵੱਖਰਿਆਂ ਕਲਾਸ 'ਚ ਲੈ ਜਾਂਦੇ ਨੇ। ਠੀਕ ਹੈ। ਤੇ ਉਹਨਾਂ ਚੋਂ ਜਿਹੜੇ ਇਹਨਾਂ ਦੇ ਟੈਸਟਾਂ 'ਚ ਲੱਗਦਾ ਟੌਪ ਆਉਂਦੇ ਨੇ, ਉਹਨਾਂ ਨੂੰ ਫੇਰ ਇੱਕ ਵੱਖਰੀ ਕਲਾਸ 'ਚ ਲੈ ਜਾਂਦੇ ਨੇ ਜੀ। ਤੇ ਉਹ ਜਿਹੜਾ 40 50 100 ਜਵਾਕ ਹੁੰਦਾ, ਸਾਰਾ ਜ਼ੋਰ ਇਹਨਾਂ ਦਾ ਉਹਨਾਂ ਜਵਾਕਾਂ ਤੇ ਹੁੰਦਾ ਕਿ ਉਹਨਾਂ ਦੀ ਫੋਟੋ ਬਾਕੀਆਂ ਲਈ ਇਹ ਸਾਰਿਆਂ ਲਈ ਫੁੱਟਪਾਥ ਹੈ। ਬਾਕੀ ਤਾਂ ਇਹਨਾਂ ਲਈ ਸਿਰਫ ਫੀਸ ਦੀ ਦੁਕਾਨ ਨੇ। ਤੇ ਉਹ 40 50 ਜਵਾਕਾਂ ਦੇ ਜ਼ੋਰ ਲਾ ਕੇ ਇਹਨਾਂ ਨੇ ਫਿਰ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਛਾਪਣ ਹੁੰਦਾ, ਇੰਨੇ % ਨੰਬਰ ਜਿੱਥੋਂ ਮਾਪੇ ਪ੍ਰਭਾਵਿਤ ਹੋ ਕੇ ਇਹਨਾਂ ਕੋਲ ਭੇਜਦੇ ਨੇ। ਜਿਹੜਾ ਜਵਾਕ ਪਹਿਲਾਂ ਹੀ 90% ਨੰਬਰ ਲੈ ਰਿਹਾ, ਉਹਨੂੰ ਹੋਰ ਕੋਚਿੰਗ ਦੀ ਕਿਹੜੀ ਲੋੜ ਹੈਗੀ? ਜੀ ਬਿਲਕੁਲ। ਤੇ ਜਿਨ੍ਹਾਂ ਨੂੰ ਕੋਚਿੰਗ ਦੀ ਲੋੜ ਹੈ, ਉਹਨਾਂ ਨੂੰ ਇਹ ਕੀੜੇ ਮਕੌੜਿਆਂ ਵਾਂਗ ਭੀੜ 'ਚ ਬਿਠਾਉਂਦੇ ਨੇ ਉੱਥੇ 60 ਜਵਾਕ ਇੱਕ ਕਮਰੇ 'ਚ ਠੂਸ ਕੇ ਤੇ ਬੋਰਡ ਤੇ ਪੜ੍ਹਾ ਕੇ ਚਲੇ ਜਾਂਦੇ ਨੇ। ਜਵਾਕ ਨੂੰ ਸਮਝ ਆਵੇ ਨਾ ਆਵੇ, ਕਿਉਂਕਿ ਇਹਨਾਂ ਨੇ ਮਾਲ ਤਾਂ ਵੇਚਣਾ। ਉਹ 40 50 ਬੱਚਿਆਂ ਜਿਹੜੇ ਪਹਿਲਾਂ ਹੀ ਕਾਬਲ ਨੇ। ਜੀ ਬਿਲਕੁਲ। ਬਹੁਤ ਵੱਡੀ ਦੁਕਾਨਦਾਰੀ ਹੈ। ਦੂਜੀ ਗੱਲ ਹੈ ਸ਼ਰਮਾ ਜੀ, ਇਹ ਹੈ ਕਿ ਗੁਨਾਹ ਨੂੰ ਰੋਕਣਾ ਇੱਕ ਫਰਜ਼ ਹੈ ਤੇ ਗੁਨਾਹ ਉੱਤੇ ਪਰਦਾ ਪਾਉਣਾ ਇੱਕ ਉਸ ਤੋਂ ਵੀ ਵੱਡਾ ਗੁਨਾਹ ਕਰਨ ਦੇ ਬਰਾਬਰ ਹੈ। ਇੱਕ ਛੋਟੀ ਜਿਹੀ ਮਿਸਾਲ ਤੁਹਾਨੂੰ ਮੈਂ ਦੇ ਦੇਣਾ, ਜੇ ਤੁਹਾਡੇ ਕੋਲ ਸਮਾਂ ਹੈ ਤਾਂ। ਜੀ। ਇੱਕ ਬੱਚਾ ਸੜਕ ਪਾਰ ਕਰਾ ਰਿਹਾ ਸੀ, ਉਹਦਾ ਪਿਤਾ ਰੈੱਡ ਲਾਈਟ ਦੇ ਵਿੱਚ, ਉਹਨੂੰ ਟੱਕਰ ਮਾਰੀ ਮੋਟਰਸਾਈਕਲ ਨੇ, ਕਿਸੇ ਨੇ ਵੀ ਮਾਰਤੀ, ਚਲੋ ਕਾਰ ਕਹਿ ਦਿੰਦੇ ਆਪਾਂ। ਉਹ ਪਿਤਾ ਆਪਣੇ ਬੱਚੇ ਨੂੰ ਲੈ ਕੇ ਗਿਆ ਡਾਕਟਰ ਕੋਲੇ। ਡਾਕਟਰ ਨੇ ਉਹਦਾ ਸਹੀ ਟ੍ਰੀਟਮੈਂਟ ਨਹੀਂ ਕੀਤਾ, ਉਹਦਾ ਕੇਸ ਵਿਗੜ ਗਿਆ, ਮਤਲਬ ਬੱਚਾ ਹੋਰ ਬਿਮਾਰ ਹੋ ਗਿਆ। ਉਸ ਤੋਂ ਬਾਅਦ ਕਿਸੇ ਹੋਰ ਡਾਕਟਰ ਨੇ ਉਹਦਾ ਇਲਾਜ ਕੀਤਾ। ਜਦੋਂ ਕਿਸੇ ਵਕੀਲ ਨੇ ਉਹਦਾ ਕੇਸ ਲੜਿਆ ਸ਼ਰਮਾ ਜੀ, ਉਹਦਾ ਕੇਸ ਕੀਤਾ ਗਿਆ ਜਿਹੜੇ ਟੱਕਰ ਮਾਰੀ ਸੀ ਤੇ ਜਿਹੜੇ ਡਾਕਟਰ ਨੇ ਲਾਪਰਵਾਹੀ ਕੀਤੀ ਸੀ। ਪਰ ਉਸ ਵਕੀਲ ਨੇ ਉਸ ਬੱਚੇ ਦੇ ਪਿਤਾ ਤੇ ਵੀ ਕੇਸ ਕੀਤਾ। ਉਹ ਕਹਿੰਦਾ ਤੇਰਾ ਫਰਜ਼ ਬਣਦਾ ਸੀਗਾ, ਪਹਿਲਾ ਗੁਨਾਹ ਤੂੰ ਕੀਤਾ ਵਾ ਕਿ ਇਹਨੂੰ ਰੈੱਡ ਲਾਈਟ ਦੇ ਵਿੱਚ ਸੜਕ ਪਾਰ ਕਰਾਈ ਹੈ, ਤੇ ਦੂਜਾ ਗੁਨਾਹ ਉਸ ਮੋਟਰਸਾਈਕਲ ਦੂਜਾ ਗੁਨਾਹ ਉਸ ਮੋਟਰਸਾਈਕਲ ਵਾਲੇ ਨੇ ਕੀਤਾ। ਤੀਜਾ ਗੁਨਾਹ ਉਹਨੇ ਕੀਤਾ ਜਿਹਨੇ ਡਾਕਟਰ ਨੇ ਪੱਟੀ ਸਹੀ ਤਰੀਕੇ ਨਾਲ ਨਹੀਂ ਕੀਤੀ, ਤਾਂ ਕਰਕੇ ਇਹਦਾ ਵਿਚਾਰੇ ਦਾ ਪੈਰ। ਸੋ ਇਹ ਹੁੰਦੀ ਹੈ ਨੈਤਿਕਤਾ। ਗੁਨਾਹ ਬੱਚੇ ਨੇ ਤਾਂ ਕੀਤਾ ਹੀ ਆ, ਉਹਨੇ ਤਾਂ ਮਾਰਤਾ, ਜਿਵੇਂ ਮੋਟਰਸਾਈਕਲ ਵਾਲੇ ਨੇ ਵਿੱਚ ਮਾਰਿਆ ਤਾਂ ਉਹਨੇ ਚਾਕੂ ਮਾਰਤਾ, ਪਰ ਇੱਕ ਨੇ ਸ਼ਟਰ ਉਹਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਉਹਨੂੰ ਸ਼ਟਰ ਲਾ ਕੇ ਬਾਹਰ ਸੁੱਟ ਦਿੱਤਾ। ਜਿਵੇਂ ਕੋਈ ਸਬਜ਼ੀ ਛਿੱਲ ਕੇ ਆਪਾਂ ਛਿੱਲ ਕੇ ਬਾਹਰ ਸੁੱਟ ਦਿੰਦੇ ਹੁੰਦੇ। ਬਸ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ।